ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁਲਬੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਸੋ ਤੇ ਅੱਜ ਸ਼ੁੱਕਰਵਾਰ ਦਾ ਦਿਨ ਆ ਅਤੇ ਸ਼ੁੱਕਰਵਾਰ ਨੂੰ ਆਪਣੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੁਣ ਤੋਂ ਲੈ ਕੇ ਜਿਹੜਾ ਜੀ 10 ਵਜੇ ਤੱਕ ਮਿੰਟੂ ਗੁਰੂਸਰੀਆ ਜੀ ਜੁੜਦੇ ਨੇ। ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਸੋ ਤੇ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਹੋ ਵੱਖ-ਵੱਖ ਸਾਧਨਾਂ ਦੇ ਨਾਲ। ਫੇਸਬੁੱਕ ਦੇ ਉੱਤੇ ਵੀ ਲਾਈਵ ਹੈ ਜਿਹੜਾ ਪ੍ਰੋਗਰਾਮ ਇਸ ਟਾਈਮ ਨਾਲ ਚੱਲ ਰਿਹਾ ਆ। ਇਸ ਦੇ ਨਾਲ 1300 AM 1450 AM 1470 AM ਸਾਡੀਆਂ ਐਂਡਰੋਇਡ ਆਈਫੋਨ ਦੀਆਂ ਐਪਸ ਦੇ ਜ਼ਰੀਏ ਫ਼ੋਨ ਨੰਬਰਾਂ ਦੇ ਉੱਤੇ ਪੰਜਾਬੀ ਰੇਡੀਓ USA ਦੀ ਵੈਬਸਾਈਟ ਪੰਜਾਬੀ ਰੇਡੀਓ USA.com ਦੇ ਉੱਤੇ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਸੁਖਦੇਵ ਸਿੰਘ ਜੂਟਲਾ ਜੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੀ ਜਿਹੜੀ ਭਾਜਪਾ ਦੇ ਸਾਂਸਦ ਜਾਂ ਵਿਧਾਇਕ ਜਿਹੜੇ ਨੇ ਔਰਤਾਂ ਨਾਲ ਜੁੜੇ ਹੋਏ ਕੇਸਾਂ ਦੇ ਵਿੱਚ ਸਭ ਤੋਂ ਵੱਧ ਦਾਗੀ। ਵਿਧਾਇਕ ਆ ਕੁੱਲ ਉਹਨਾਂ 'ਚ ਜਿਨ੍ਹਾਂ ਤੇ ਔਰਤਾਂ ਖਿਲਾਫ ਮੁਕੱਦਮੇ ਚੱਲ ਰਹੇ ਆ ਜਾਂ ਮਾਮਲੇ ਦਰਜ ਆ, ਉਹਨਾਂ ਦੀ ਕੁੱਲ ਗਿਣਤੀ ਭਾਰਤ ਦੇ ਵਿੱਚ ਭਾਰਤੀ ਚਾਹੇ ਉਹ ਵੱਡੀ ਅਸੈਂਬਲੀ ਹੈ ਚਾਹੇ ਸਟੇਟ ਅਸੈਂਬਲੀਆਂ ਨੇ, ਉਹਨਾਂ ਦੇ ਵਿੱਚ ਕੁੱਲ ਗਿਣਤੀ ਹੈ 51 ਜੀ। ਵੈਸੇ ਸਾਡੇ ਇੱਥੇ ਜੇ ਇਹਨਾਂ ਦੀ ਗਿਣਤੀ ਲਾ ਲਈਏ ਨਾ, ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਆ ਜਾਂ ਸਾਡੇ ਵਿਧਾਨ ਪਾਲਕ ਹੈ, ਵਿਧਾਨ ਸਭਾਵਾਂ ਦੇ ਮੈਂਬਰ ਆ, ਉਹਨਾਂ ਦੀ ਗਿਣਤੀ ਮੇਰੇ ਖਿਆਲ ਦੇ ਨਾਲ ਆਲਮੋਸਟ 5000 ਬਣ ਜਾਂਦੀ ਆ ਜੀ, 5000 ਦੇ ਕਰੀਬ ਬਣ ਜਾਂਦੀ ਹੈ। ਉਹਦੇ ਚੋਂ 51 ਏਦਾਂ ਦੇ ਆ ਵਿਧਾਇਕਾਂ ਚੋਂ ਤੇ ਸੰਸਦਾਂ ਚੋਂ ਜਿਨ੍ਹਾਂ ਤੇ ਔਰਤਾਂ ਦੇ ਖਿਲਾਫ ਅਤਿਆਚਾਰ ਜਾਂ ਜ਼ੁਲਮ ਜਾਂ ਤਸ਼ੱਦਦ ਜਾਂ ਉਹਨਾਂ ਦੇ ਖਿਲਾਫ ਜਿਨਸੀ ਸ਼ੋਸ਼ਣ ਦੇ ਮੁਕੱਦਮੇ ਜੀ। ਇਹ ਬੜਾ ਗੰਭੀਰ ਮੁੱਦਾ ਆ ਕਿ ਜਿਸ ਪਾਰਟੀ ਦਾ ਪ੍ਰਧਾਨ ਮੰਤਰੀ ਆਪਣੀ ਚੋਣ ਕੰਪੇਨ 'ਚ ਇੱਥੋਂ ਤੱਕ ਕਹਿੰਦਾ ਸੀਗਾ ਕਿ ਔਰਤਾਂ ਵਾਸਤੇ ਜਿਹੜਾ ਬਿੱਲ ਆਵੇ ਸੰਸਦ ਦੇ ਵਿੱਚ ਉਹਦੇ ਤੇ ਸਿਰਫ ਔਰਤਾਂ ਹੀ ਚਰਚਾ ਕਰਿਆ ਕਰਨ, ਦੂਸਰਾ ਕੋਈ ਉੱਥੇ ਮਰਦ ਮੈਂਬਰ ਇੰਟਰਫੇਰੈਂਸ ਹੀ ਨਾ ਕਰਿਆ ਕਰੇ। ਜਿਹੜੇ ਬੰਦੇ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ, ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਨਾਅਰੇ ਦਿੱਤੇ, ਇਸ ਤਰ੍ਹਾਂ ਔਰਤਾਂ ਦਾ ਸਸ਼ਕਤੀਕਰਨ, ਔਰਤਾਂ ਨੂੰ ਬਰੋਬਰਤਾ ਦੇਣ ਵਾਲੇ, ਉਸ ਪਾਰਟੀ ਦੇ ਵਿੱਚ ਸਭ ਤੋਂ ਜ਼ਿਆਦਾ ਸੰਸਦ ਮੈਂਬਰ ਜਾਂ ਵਿਧਾਇਕ ਉਹਨਾਂ ਦੀ ਗਿਣਤੀ ਹੈ ਜਿਨ੍ਹਾਂ ਦੇ ਖਿਲਾਫ ਮੁਕੱਦਮੇ ਚੱਲਦੇ ਆ ਔਰਤਾਂ ਨਾਲ ਜ਼ੁਲਮ ਕਰਨ ਦੇ ਜੀ। ਕੁੱਲ 51 ਚੋਂ 14 ਇਕੱਲੇ ਭਾਰਤੀ ਜਨਤਾ ਪਾਰਟੀ ਦੇ ਆ ਜਿਨ੍ਹਾਂ ਤੇ ਏਦਾਂ ਦੇ ਕੇਸ ਚੱਲਦੇ ਆ। ਔਰ ਜੇ ਆਪਾਂ ਦੇਖੀਏ ਨਾ ਪਾਰਟੀ ਵਾਈਜ਼, ਇਹਦੇ ਚ ਸ਼ਿਵ ਸੈਨਾ ਵਾਲੇ ਜਿਹੜੇ ਕਿ ਦੂਰ ਦੀ ਰਿਸ਼ਤੇ ਚ ਲਾ ਲਓ ਜਾਂ ਨੇੜ ਦੇ ਰਿਸ਼ਤੇ ਚ ਲਾ ਲਓ, ਇਹਨਾਂ ਦੇ ਭਾਈ ਬੰਧੂ ਹੀ ਆ, ਉਹਨਾਂ ਦੇ 7 ਆ। 21 ਤੇ ਇਹਨਾਂ ਦੋਨਾਂ ਦੇ ਇੱਕੋ ਜਿਹੀ ਵਿਚਾਰਧਾਰਾ ਵਾਲੇ ਬੰਦਿਆਂ ਦੇ ਹੋ ਗਏ 21। ਔਰ ਜਿਹੜੇ ਤ੍ਰਿਣਮੂਲ ਕਾਂਗਰਸ ਵਾਲੇ ਆ 6 ਉਹਨਾਂ ਦੇ ਆ। ਇਸ ਤਰ੍ਹਾਂ ਕਰਕੇ 3 ਪਾਰਟੀਆਂ ਦੇ ਵਿੱਚੋਂ 27-28 ਆ ਜਾਂਦੇ ਆ। ਬਾਕੀ ਦੇਸ਼ ਦੀਆਂ ਜਿੰਨੀਆਂ ਪਾਰਟੀਆਂ ਬਾਕੀ ਉਹਨਾਂ ਦੇ ਹਿੱਸੇ ਆ ਜਾਂਦੇ ਆ। ਹੁਣ ਸਭ ਤੋਂ ਵੱਡੀ ਵੇਖਣ ਵਾਲੀ ਗੱਲ ਇਹ ਆ ਕਿ ਨਰਿੰਦਰ ਮੋਦੀ ਨੇ ਆਪਣੀ ਕੰਪੇਨ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਕਹੀ ਸੀ। ਉਹ ਕਿਹੜੀ ਗੱਲ ਸੀਗੀ? ਇਹਨੇ ਆਖਿਆ ਸੀਗਾ ਕਿ ਜਿਹੜੇ ਲੋਕ ਸੰਸਦ ਦੇ ਵਿੱਚ ਦਾਗੀ ਬਹਿੰਦੇ ਆ, ਜਿਨ੍ਹਾਂ ਨੇ, ਮੈਂ ਜਦੋਂ ਵੀ ਪ੍ਰਧਾਨ ਮੰਤਰੀ ਦੇ ਤੌਰ ਤੇ ਇਸ ਸੰਸਦ 'ਚ ਆਊਂਗਾ ਤੇ ਸਭ ਤੋਂ ਪਹਿਲਾ ਟੀਚਾ ਮੇਰਾ ਇਹ ਹੋਊਗਾ ਕਿ ਮੈਂ ਇਸ ਸੰਸਦ ਨੂੰ ਵਿਦਾ ਕਰਾਂ। ਇਹਦੇ ਲਈ ਚਾਹੇ ਸਾਨੂੰ ਮੁਕੱਦਮੇ ਤੱਤ ਫੱਟ ਮੁਕਾਉਣੇ ਪੈਣ, ਚਾਹੇ ਕੁਛ ਹੋਰ ਕਰਨਾ ਪਵੇ। ਤੇ ਅੱਜ ਨਰਿੰਦਰ ਮੋਦੀ ਦੀ ਉਹ ਸੰਸਦ ਪਿਛਲੀ ਸੰਸਦ ਦੇ ਮੁਕਾਬਲੇ ਵਧੇਰੇ ਤਾਕੀ ਹੈ। ਅਗਲਾ ਇਲੈਕਸ਼ਨ ਆਉਣ ਦੇ ਵਿੱਚ 1 ਸਾਲ ਪੌਣੇ ਕੁ 9 ਮਹੀਨੇ ਰਹਿੰਦੇ ਆ। ਹਾਲੇ ਤੱਕ ਦਾਗ ਧੋਣ ਦੀ ਕਵਾਇਦ ਨਹੀਂ ਸ਼ੁਰੂ ਹੋਈ, ਹਾਲੇ ਤੱਕ ਦਾਗ
ਅੱਛੇ ਹੈ, ਜਿਵੇਂ ਮਸ਼ਹੂਰੀ ਚ ਕਹਿੰਦੇ ਨਾ ਦਾਗ ਅੱਛੇ ਹੈ, ਹਾਲੇ ਤੱਕ ਇਹਨਾਂ ਲਈ ਦਾਗ ਅੱਛੇ ਹੈ। ਹੁਣ ਇਸ ਬਾਬਤ ਜੇ ਆਪਾਂ ਗੱਲ ਕਰਦੇ ਹਾਂ ਕਿ ਇਹ ਲੋਕ ਦਾਗੀ ਇੱਥੋਂ ਤੱਕ ਦਾਗੀ ਆ, ਕਈਆਂ ਤੇ ਬਲਾਤਕਾਰ ਦਾ ਕੇਸ ਚੱਲਦਾ ਹੈ, ਕਈਆਂ ਤੇ ਔਰਤਾਂ ਨੂੰ ਅਗਵਾ ਕਰਨ ਦਾ ਕੇਸ ਚੱਲਦਾ ਹੈ। ਕਮਾਲ ਦੀ ਗੱਲ ਆ ਕਿ ਇੱਕ ਐਸਾ ਵੀ ਸ਼ਖਸ ਬੈਠਾ ਹੈ ਜਿਹਦੇ ਤੇ ਔਰਤਾਂ ਵੇਚਣ ਦਾ ਦੋਸ਼ ਲੱਗਦਾ ਹੈ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਸੰਸਦ ਚ ਕਿਹੋ ਜਿਹੇ ਚੰਨ ਚੜ੍ਹਦੇ ਆ ਜੀ। ਹੁਣ ਨਰਿੰਦਰ ਮੋਦੀ ਨੇ ਜੋ ਵਾਅਦਾ ਕੀਤਾ ਸੀ, ਮੈਨੂੰ ਨਹੀਂ ਲੱਗਦਾ ਵੈਸੇ ਵਾਅਦੇ ਕੀਤੇ ਹੀ ਇਹਨੇ ਏਦਾਂ ਦੇ, ਕਿਉਂਕਿ ਉਹ ਜਿੱਦਾਂ ਦਰਜੀ ਹੁੰਦਾ ਨਾ, ਉਹਦੇ ਕੋਲੋਂ ਪੈਂਟ ਗਲਤ ਕੱਟੀ ਜਾਵੇ ਤੇ ਫਿਰ ਉਹ ਨਿੱਕਰ ਸਿਉਂ ਦਿੰਦਾ। ਇਹਨਾਂ ਦੇ ਕੋਲ ਵੀ ਇਹੋ ਹੀ ਫਾਰਮੂਲਾ ਹੈ ਕਿ ਜਦੋਂ ਇੱਕ ਕੰਮ ਗਲਤ ਹੋਵੇ ਦੂਸਰਾ ਸੁਪਨਾ ਦਿਖਾ ਦਿੰਦੇ ਆ ਲੋਕਾਂ ਨੂੰ। ਵਾਅਦੇ ਇੰਨੇ ਕੀਤੇ, ਮੈਨੂੰ ਨਹੀਂ ਜਾਪਦਾ ਸਾਰੇ ਕਦੇ ਪੂਰੇ ਕਰ ਸਕਣਗੇ, ਪਰ ਜੋ ਇਹਨਾਂ ਨੇ ਇਹ ਸੁਪਨਾ ਦਿਖਾਇਆ ਸੀ, ਜੋ ਵਾਅਦਾ ਕੀਤਾ, ਇੱਛਾ ਸ਼ਕਤੀ ਦੀ ਗੱਲ ਇਹ ਆ, ਦ੍ਰਿੜ ਨਿਸ਼ਚੇ ਦੀ ਗੱਲ ਆ। ਜੇ ਇਸ ਪਾਸੇ ਆ ਜਾਣ ਤੇ ਹੋਣਾ ਇਹ ਚਾਹੀਦਾ ਕਿ ਇਹ ਜਿਹੜੇ ਕੇਸ ਨੇ, ਹਾਲਾਂਕਿ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਸਾਰੇ ਕੇਸ ਅਸਲੀ ਨਹੀਂ ਹੁੰਦੇ। ਸਿਆਸਤ ਦੇ ਵਿੱਚ ਤੁਹਾਡੇ ਦੁਸ਼ਮਣ ਹੁੰਦੇ ਆ ਤੇ ਦੁਸ਼ਮਣ ਆਂਦੇ ਹੁੰਦੇ ਨਾ ਕਿ ਬਾਤ ਕਰੇ ਅਨਹੋਣੀ, ਕਈ ਵਾਰ ਅਨਹੋਣੀ ਗੱਲ ਕਰ ਜਾਂਦਾ ਤੁਹਾਡੇ ਨਾਲ, ਪਰ ਇਹਦੇ ਲਈ ਕੋਈ ਟ੍ਰਿਬਿਊਨਲ ਬੈਠਣਾ ਚਾਹੀਦਾ, ਕੋਈ ਸਪੈਸ਼ਲ ਇਹਨਾਂ ਲਈ ਕੋਰਟ ਹੋਣੀ ਚਾਹੀਦੀ ਆ ਜਿਹੜੀ ਤੱਤ ਫੱਟ ਫੈਸਲਾ ਕਰ ਦੇਵੇ ਕਿ ਹਾਂਜੀ ਇਹ ਜਿਹੜਾ ਕੇਸ ਆ ਫਾਲਸ ਆ, ਇਹ ਕੇਸ ਫਰਜ਼ੀ ਆ ਜਾਂ ਇਹ ਕੇਸ ਅਸਲੀ ਹੈ। ਉਸ ਤੋਂ ਬਾਅਦ ਇਹ ਵੀ ਫੈਸਲਾ ਜਲਦੀ ਹੋ ਜਾਣਾ ਚਾਹੀਦਾ ਹੈ ਕਿ ਇਹਦੇ ਵਿੱਚ ਸਜ਼ਾ ਕੀ ਹੈ ਜਾਂ ਇਹਨੂੰ ਬਰੀ ਕੀਤਾ, ਤਾਂ ਕਿ ਇਹ ਮਸਲਾ ਜਿਹੜਾ ਉਹ ਇਹ ਨਾ ਲਮਕਿਆ ਰਵੇ। ਇੱਕ ਕੋਰਟ ਦੇ ਵਿੱਚੋਂ ਬੰਦਾ ਕਨਵਿਕਟਡ ਹੋ ਗਿਆ, ਦੂਜੇ ਚੋਂ ਸਜ਼ਾ ਸਟੇ ਹੋ ਗਈ, ਜਦ ਤੱਕ ਤੀਜੇ ਚ ਜਾਂਦਾ ਮਸਲਾ ਉਦੋਂ ਨੂੰ 2-3 ਵਾਰੀ ਮੈਂਬਰ ਸੰਸਦ ਰਹਿ ਕੇ ਘਰ ਨੂੰ ਚਲੇ ਜਾਂਦਾ ਹੈ। ਇਹ ਸਾਰਾ ਸਿਸਟਮ ਬੰਦ ਹੋਣਾ ਚਾਹੀਦਾ ਹੈ। ਪਰ ਇਹ ਹੈਰਾਨ ਕਰਨ ਵਾਲਾ ਅੰਕੜਾ ਹੈ ਕਿ ਇੱਥੇ ਸਾਡੇ ਦੇਸ਼ ਦੀਆਂ ਅਸੈਂਬਲੀਆਂ ਦੇ ਵਿੱਚ ਇਹੋ ਜਿਹੇ ਲੋਕ ਬੈਠੇ ਆ ਜਿਹੜੇ ਅਸੈਂਬਲੀਆਂ 'ਚ ਜਾ ਕੇ ਔਰਤਾਂ ਦੇ ਹੱਕ ਦੀ ਗੱਲ ਕਰਦੇ ਆ, ਤੇ ਜਦੋਂ ਅਸਲੀ ਜ਼ਿੰਦਗੀ 'ਚ ਵਿਚਰਦੇ ਆ ਉਦੋਂ ਔਰਤਾਂ ਦੇ ਗਲ ਵੀ ਘੁੱਟਦੇ ਆ, ਉਦੋਂ ਔਰਤਾਂ ਦੇ ਪੱਲੂ ਖੋਲ ਕੇ ਉਹਨਾਂ ਦੇ ਪੱਤ ਵੀ ਲੁੱਟਦੇ ਆ, ਬਹੁਤ ਕੁਛ ਕਰਦੇ ਆ। ਇਹੋ ਜਿਹੇ ਲੋਕ, ਕਮਾਲ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾ ਕੇ ਆਏ ਹੁੰਦੇ ਆ, ਉਹਨਾਂ ਦੀ ਮੁੜ ਕੇ ਵਿਧਾਤਾ ਬਣ ਜਾਂਦੇ ਆ। ਬਿਲਕੁਲ, ਦੇਖ ਲਓ ਅਨਿਆਏ ਕਿੰਨਾ ਦੁਨੀਆ ਦੇ ਉੱਤੇ ਜੀ। ਤੇ ਮਿੰਟੂ ਗੁਰਸੇਰੀਆ ਜੀ, ਜੇ ਆਪਾਂ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਭਾਰਤ ਬਣਿਆ ਏਸ਼ੀਆ ਦਾ ਸਭ ਤੋਂ ਵੱਡੀ ਖੋਰਾ ਦੇਸ਼। ਅਸੀਂ ਤੇ ਹਾਲੇ ਦੁਨੀਆ ਤੇ ਝੰਡਾ ਚੜਾਵਾਂਗੇ, ਏਸ਼ੀਆ 'ਚ ਹੀ ਹੈ ਹਾਲੇ ਤਾਂ ਝੁੱਲਿਆ। ਸਹੀ ਗੱਲ, ਜਿਸ ਤਰੀਕੇ ਨਾਲ ਕੰਮ ਚੱਲਦਾ ਪਿਆ ਜੀ। ਦੇਖੋ ਇਹ ਜਿਹੜੀ ਇਹ ਫੋਰਬਸ ਵਾਲੇ ਆ, ਜਿਹੜੇ ਫੋਰਬਸ ਰਸਾਲੇ ਵਾਲੇ, ਉਹਨਾਂ ਨੇ ਇਹ ਪੇਸ਼ ਕੀਤੀ ਹੈ। ਵੈਸੇ ਇਹ ਰਿਪੋਰਟ ਹੈ ਜਿਹੜੀ ਉਹ 18 ਮਹੀਨੇ ਕੀਤੇ ਇੱਕ ਸਰਵੇ ਤੇ ਆਧਾਰਿਤ ਹੈ। ਇਹ ਰਿਪੋਰਟ ਜਿਹੜੀ ਹੈ ਮਾਰਚ ਦੇ ਵਿੱਚ ਹੀ ਪੂਰੀ ਹੋ ਗਈ ਸੀ, ਉਹਨਾਂ ਨੇ ਸ਼ੇਅਰ ਹੁਣ ਕੀਤੀ ਹੈ। ਸੋ ਇਹਦੇ 'ਚ ਰੱਜ ਕੇ ਜਲੂਸ ਨਿਕਲਿਆ ਭਾਰਤ ਦਾ ਇੱਕ ਵਾਰੀ ਫਿਰ, ਕਿਉਂਕਿ ਕਮਾਲ ਦੀ ਗੱਲ ਇਹ ਆ ਕਿ ਜਿਸ ਪਾਕਿਸਤਾਨ ਨੂੰ ਅਸੀਂ ਕਹਿੰਦੇ ਹੌਲੀ ਹੌਲੀ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਣਾ, ਇਹਨੇ ਟੁੱਟ ਜਾਣਾ, ਇਹਨੇ ਮਿੱਟੀ 'ਚ ਲਿਟ ਜਾਣਾ, ਇਹ ਹੈ ਉਹ ਹੈ ਜੋ ਹੈ, ਉਹ ਪਾਕਿਸਤਾਨ ਵੀ ਸਾਤੋਂ 3 ਪੌੜ ਥੱਲੇ ਖੜਾ, ਯਾਨੀ ਉਹ ਚੌਥੇ ਨੰਬਰ ਤੇ ਆ। ਭਾਰਤ ਏਸ਼ੀਆ 'ਚੋਂ ਪਹਿਲੇ ਨੰਬਰ ਤੇ ਆ ਜਿਹਦੇ 'ਚ ਰਿਸ਼ਵਤਖੋਰੀ ਚਰਮ ਤੇ ਆ। ਦੂਸਰੇ ਨੰਬਰ ਤੇ ਸ਼ਾਇਦ ਵੀਅਤਨਾਮ ਆ। ਇਸ ਤਰ੍ਹਾਂ ਕਰਕੇ ਕੁੱਲ ਪੂਰੇ ਜਿਹੜੇ ਟੌਪ ਦੇ 5 ਦੇਸ਼ ਆ, ਪਾਕਿਸਤਾਨ ਉਹਨਾਂ 'ਚੋਂ ਸਾਡੇ ਤੋਂ ਥੱਲੇ ਹੈ, ਚੌਥੇ ਨੰਬਰ ਤੇ ਆ। ਹੁਣ ਇਹਦੇ 'ਚ ਇੱਕ ਚੀਜ਼ ਜਿਹੜੀ ਸੁਖਦ ਆ, ਜਿਹੜੀ ਚੀਜ਼ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਲਈ ਪੋਜ਼ਿਟਿਵ ਆ, ਕਿ ਕੁਛ ਲੋਕਾਂ ਦਾ ਨਹੀਂ, ਕਾਫੀ ਲੋਕਾਂ ਦਾ ਮੰਨਣਾ ਹੈ, ਤਕਰੀਬਨ 53% ਲੋਕ ਆ ਜੀ, ਉਹ ਇਹ ਮੰਨਦੇ ਆ ਕਿ ਨਰਿੰਦਰ ਮੋਦੀ ਸਾਹਿਬ ਜਿਹੜਾ ਆ ਉਹ ਇਸ ਸਮੇਂ ਭ੍ਰਿਸ਼ਟਾਖੋਰੀ ਦੇ ਖਿਲਾਫ ਕੰਮ ਠੀਕ ਠਾਕ ਕਰਦਾ ਪਿਆ। ਉਹਦੇ ਯਤਨ ਮਾੜੇ ਨਹੀਂ ਹੈ, ਯਤਨ ਉਹ ਕਰਦਾ ਪਿਆ। ਫਿਰ ਇਹਦਾ ਮਤਲਬ ਇਹ ਆ ਕਿ ਜੇ ਪ੍ਰਧਾਨ ਮੰਤਰੀ ਸਾਡਾ ਸਹੀ ਦਿਸ਼ਾ ਦੇ ਵਿੱਚ ਜਾ ਰਿਹਾ ਤੇ ਦੇਸ਼ ਭ੍ਰਿਸ਼ਟਾਖੋਰੀ ਦੀਆਂ ਬੇੜੀਆਂ 'ਚ ਜਕੜਿਆ ਹੋਇਆ, ਇਹਦਾ ਮਤਲਬ ਇਹ ਆ ਕਿ ਪ੍ਰਧਾਨ ਮੰਤਰੀ ਵੀ ਇੰਨਾ ਬੇਵਸ ਆ ਕਿ ਇਸ ਰਿਸ਼ਵਤਖੋਰੀ ਦੀ ਜਿਹੜੀ ਇਹ ਗਲਤਾਨ ਹੋਈ ਸਾਡੀ ਇੱਥੋਂ ਦੀ ਲਾਲ ਫੀਤਾਸ਼ਾਹੀ, ਨੌਕਰਸ਼ਾਹੀ, ਸਿਆਸਤਸ਼ਾਹੀ, ਜੋ ਮਰਜ਼ੀ ਹੈ ਦੇਖ ਲਓ, ਕਿ ਉਹ ਵੀ ਅਸਮਰੱਥ ਆ ਜਲਦੀ ਤੋਂ ਜਲਦੀ ਇਹਨੂੰ ਬਾਹਰ ਕੱਢਣ ਲਈ ਜੀ। ਉਹਦੀ ਵੀ ਸਮਰੱਥਾ ਜਵਾਬ ਦੇ ਜਾਂਦੀ ਆ। ਹੁਣ ਦੇਖੋ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਜੇ ਅਸੀਂ ਦੇਖੀਏ ਵਿਚਾਰੀਏ, ਪਰ ਮੁਖਤਸਰ ਜੇ ਆਪਾਂ ਗੱਲ ਕਰੀਏ, ਸਾਡੇ ਭਾਰਤ ਦਾ ਸਿਸਟਮ ਏਦਾਂ ਦਾ ਬਣ ਗਿਆ, ਇੱਕ ਬੱਚਾ ਜੰਮਦੇ ਬੱਚੇ ਦਾ ਅਸੀਂ ਬਰਥ ਸਰਟੀਫਿਕੇਟ ਲੈਣਾ ਹੁੰਦਾ, ਪਹਿਲਾ ਕੰਮ ਤੇ ਇਹੋ ਹੀ ਆ ਨਾ। ਜਦੋਂ ਉਹਦਾ ਬਰਥ ਸਰਟੀਫਿਕੇਟ ਬਣਾਇਆ ਜਾਂਦਾ ਜੀ,
ਜੰਮਦਾ ਬੱਚਾ ਆਪਣੇ ਆਪ ਦੁੱਧ ਨਹੀਂ ਪੀ ਸਕਦਾ, ਪਰ ਜਦੋਂ ਉਹਦਾ ਬਰਥ ਸਰਟੀਫਿਕੇਟ ਬਣਦਾ ਹੈ ਉਹਨੂੰ ਵਿਚਾਰੇ ਨੂੰ ਉੱਥੇ ਵੀ ਰਿਸ਼ਵਤ ਦੇਣੀ ਪੈਂਦੀ ਹੈ ਆਪਣਾ ਬਰਥ ਸਰਟੀਫਿਕੇਟ ਬਣਾਉਣ ਲਈ। ਚਾਹੇ ਉਹਦਾ ਬਾਪ ਆਪਣੀ ਜੇਬ ਚੋਂ ਦਿੰਦਾ, ਪਰ ਕਿਉਂਕਿ ਉਸ ਸਰਟੀਫਿਕੇਟ ਬਣਦਾ ਤਾਂ ਉਹਦੇ ਖਾਤੇ 'ਚ ਕਹਿ ਸਕਦੇ ਕਿ ਪਹਿਲੀ ਰਿਸ਼ਵਤ ਉਦੋਂ ਜੁੜ ਜਾਂਦੀ ਹੈ ਜਦੋਂ ਸਾਰੀ ਦੀਰਘਾਰਜੂ ਭੋਗ ਕੇ ਚਲੇ ਜਾਂਦਾ ਇਸ ਸੰਸਾਰ ਤੋਂ, ਤੇ ਉਦੋਂ ਬਣਦਾ ਉਹਦਾ ਡੈਥ ਸਰਟੀਫਿਕੇਟ। ਡੈਥ ਸਰਟੀਫਿਕੇਟ ਲਿਆਉਣ ਲੱਗਿਆ ਵੀ ਕਈ ਵਾਰ ਉੱਥੇ ਹਰਾ ਪੱਤਾ ਲਾਉਣਾ ਪੈਂਦਾ, ਪੱਤਾ ਨਹੀਂ ਤੇ ਕਈ ਵਾਰੀ ਪੱਤੀ ਲਾਉਣੀ ਪੈਂਦੀ ਹੈ, ਪਰ ਉਹ ਕਹਿ ਦਿੰਦੇ ਸੀ ਤੇ ਕਿ ਲਿਆਓ ਖਰਚਾ ਫੇਰ ਬਣੋ ਪਰਚਾ। ਜੀ ਫਾਰਮੂਲਾ। ਹੁਣ ਦੇਖੋ ਇੱਕ ਬੱਚਾ ਜੰਮਦਾ ਰਿਸ਼ਵਤ ਦੇਣੀ ਸ਼ੁਰੂ ਕਰਦਾ ਹੈ, ਸਾਰੀ ਜ਼ਿੰਦਗੀ ਜੇ ਉਹਨੇ ਕਿਸੇ ਸਮਾਜਿਕ ਸੁਰੱਖਿਆ ਸਕੀਮ ਦਾ ਕੋਈ ਲਾਭ ਲੈਣਾ ਤਾਂ ਰਿਸ਼ਵਤ, ਉਹਦਾ ਕਾਰਡ ਰਿਸ਼ਵਤ ਦੇ ਕੇ ਬਣਨਾ। ਜੇਕਰ ਉਹਨੇ ਨੌਕਰੀ ਤੇ ਚੜ੍ਹਨਾ ਕਿਤੇ ਤਾਂ ਰਿਸ਼ਵਤ, ਜੇ ਉਹਨੇ ਨੌਕਰੀ 'ਚ ਚੜ੍ਹ ਕੇ ਗਾ ਕਿਤੇ ਪ੍ਰਮੋਸ਼ਨ ਲੈਣੀ ਹੈ ਤਾਂ ਰਿਸ਼ਵਤ। ਜਦੋਂ ਹਰੇਕ ਥਾਂ ਤੇ ਉਹ ਰਿਸ਼ਵਤ ਦਿੰਦਾ ਜਾਂਦਾ ਹੈ ਤੇ ਫਿਰ ਉਹਨੇ ਕਿਸੇ ਪਾਸੇ ਰਿਸ਼ਵਤ ਜਿਹੜੀ ਦਿੱਤੀ ਆ ਉਹ ਕੱਢਣ ਦੀ ਵੀ ਕੋਸ਼ਿਸ਼ ਕਰ ਲੈਣੀ ਆ, ਕਿਉਂਕਿ ਉਹਨੂੰ ਰਿਸ਼ਵਤ ਦੇਣੀ ਪਈ ਆ ਹਰੇਕ ਜਗ੍ਹਾ ਤੇ। ਜਦੋਂ ਏਦਾਂ ਦਾ ਸਿਸਟਮ ਆਜ਼ਾਦ ਹੋ ਗਿਆ, ਤੁਸੀਂ ਹੋਰ ਛੱਡੋ ਸਾਡੇ ਮੈਂਬਰ ਪਾਰਲੀਮੈਂਟ ਕੀ ਕਰਦੇ ਆ। ਤੁਹਾਨੂੰ ਯਾਦ ਹੋਣਾ ਨਾ 2005-6 ਦੀ ਸ਼ਾਇਦ ਉਹ ਘਟਨਾ ਸੀ ਕਿ ਸਵਾਲ ਪੁੱਛਣ ਦੀ ਇਵਜ਼ ਦੇ ਵਿੱਚ ਇਹ ਨੋਟ ਲੈਂਦੇ ਕੈਮਰਿਆਂ ਦੇ ਵਿੱਚ ਰਿਕਾਰਡ ਹੋ ਗਏ ਸੀਗੇ। ਕੀ ਕਰਨਾ ਹੈ ਕਿ ਤੁਸੀਂ ਸੰਸਦ ਦੇ ਵਿੱਚ ਜਾ ਕੇ ਸਵਾਲ ਪੁੱਛਣੇ ਆ, ਸਵਾਲ ਉਹ ਕੈਮਰਾਮੈਨ ਜਾਂ ਜਿਹੜੇ ਪੱਤਰਕਾਰ ਸੀਗੇ ਹਿਡਨ ਕੈਮਰੇ ਲਾ ਕੇ ਉਹ ਵਪਾਰੀ ਬਣ ਕੇ ਗਏ ਸੀਗੇ। ਕਿਹਾ ਜੀ ਸਾਡੇ ਸਵਾਲ ਹੈ, ਕਿੰਨੇ ਪੈਸੇ ਲੈਣੇ ਆ। ਪੈਸੇ ਵੇਖ ਕੇ ਲਾਲਾਂ ਨਿਕਲ ਗਈਆਂ ਮੂੰਹ ਚੋਂ, ਕਹਿੰਦੇ ਇੰਨੇ ਲੈ ਲਾਂਗੇ ਜੀ, ਸਵਾਲ ਤੁਹਾਡੇ ਉੱਥੇ ਸੰਸਦ ਦੇ ਵਿੱਚ ਚੁੱਕ ਦਿਆਂਗੇ। ਹੁਣ ਦੇਖੋ ਜਿਹੜੇ ਲੋਕ ਇਸ ਦੇਸ਼ ਨੂੰ ਚਲਾ ਰਹੇ ਆ ਉਹ ਚੰਦ ਸਿੱਕਿਆਂ ਲਈ ਉੱਥੇ ਆਪਣਾ ਈਮਾਨ ਵੇਚ ਰਹੇ ਆ। ਕਾਹਦੇ ਲਈ? ਕਿ ਅਸੀਂ ਤੁਹਾਡੇ ਪੱਖ ਦੇ ਜਾ ਕੇ ਸੰਸਦ 'ਚ ਸਵਾਲ ਪੁੱਛਾਂਗੇ। ਯਾਨੀ ਹੇਠਲੇ ਪੱਧਰ ਤੋਂ ਲੈ ਕੇ ਜਿੱਥੇ ਡੈਥ ਸਰਟੀਫਿਕੇਟ ਬਣਦਾ ਉੱਥੋਂ ਲੈ ਕੇ ਜਿੱਥੇ ਲੋਕਾਂ ਦਾ ਭਾਗ ਬਣਦਾ, ਲੋਕਾਂ ਦੀ ਤਕਦੀਰ ਬਣਦੀ ਹੈ, ਹੇਠਲੇ ਪੱਧਰ ਤੋਂ ਲੈ ਕੇ ਉਤਲੇ ਪੱਧਰ ਤੱਕ ਸਾਰੇ ਹੀ ਭ੍ਰਿਸ਼ਟਾਖੋਰ ਸੱਪ ਬੈਠੇ ਆ, ਜਿਹਦਾ ਦਾ ਲੱਗਦਾ ਉਹ ਡੰਗ ਮਾਰ ਦਿੰਦਾ। ਸੋ ਨਾ ਇੱਥੇ ਕਾਨੂੰਨ ਚੰਗਾ, ਕਾਨੂੰਨ ਇਸ ਕਰਕੇ ਚੰਗਾ ਨਹੀਂ ਹੈ ਕਿ ਇਹਦੇ 'ਚ ਬਹੁਤ ਸਾਰੀਆਂ ਚੋਰ ਮੋਰੀਆਂ, ਰਿਸ਼ਵਤ ਲੈਂਦਾ ਕੋਈ ਫੜਿਆ ਜਾਂਦਾ ਮੁੜ ਕੇ ਉਹ ਰਿਸ਼ਵਤ ਦੇ ਕੇ ਆਪਣੇ ਗਵਾਹ ਬਿਠਾ ਲੈਂਦਾ ਜਾਂ ਰਿਸ਼ਵਤ ਦੀ ਜਾਂਚ ਪੜਤਾਲ ਕੋਈ ਕਰਦੀ ਏਜੰਸੀ, ਉਹ ਰਿਸ਼ਵਤ ਲੈ ਕੇ ਉਹਦੀ ਮੁੜ ਕੇ ਫੇਰ ਜਾਂਚ ਪੜਤਾਲ ਇੱਕ ਏਜੰਸੀ ਕਰਦੀ ਫਿਰਦੀ ਹੈ ਕਿ ਰਿਸ਼ਵਤ ਲੈ ਕੇ ਬਹਿ ਗਈ ਆ। ਸੋ ਏਦਾਂ ਦਾ ਸਿਸਟਮ ਬਣ ਗਿਆ। ਇਹਦੇ ਵਿੱਚ ਹੁਣ ਦੋ ਹੀ ਚੀਜ਼ਾਂ ਹੋ ਸਕਦੀਆਂ, ਜਾਂ ਤੇ ਡੰਡਾ ਸਖਤ ਹੋਵੇ ਜਾਂ ਲੋਕ ਆਪਣੇ ਪੱਧਰ ਤੇ ਇਮਾਨਦਾਰ ਹੋ ਜਾਣ। ਪਰ ਜਿਹੜੇ ਹਾਕਮ ਆ ਉਹ ਰਾਤੋਂ ਰਾਤ ਆਪਣੀ ਮਾਨਸਿਕਤਾ 'ਚ ਆਪਣੀ ਜ਼ਹਿਨੀਅਤ 'ਚ ਤਬਦੀਲੀ ਲੈ ਆਉਣਗੇ, ਮੈਨੂੰ ਨਹੀਂ ਲੱਗਦਾ। ਹਾਂ, ਪਰ ਥੋੜੀ ਜਿਹੀ ਉਮੀਦ ਜ਼ਰੂਰ ਹੈ ਕਿ ਆਉਣ ਵਾਲੀ ਪੀੜ੍ਹੀ ਸ਼ਾਇਦ ਇਸ ਪਾਸੇ ਧਿਆਨ ਦੇਵੇ। ਪਰ ਇਹ ਬਹੁਤ ਨਮੋਸ਼ੀਜਨਕ ਗੱਲ ਆ। ਉਹਦਾ ਨਰਿੰਦਰ ਮੋਦੀ ਕਹਿ ਸਕਦੇ ਆ ਕਿ ਇਸ ਮਾਮਲੇ 'ਚ ਵੀ ਤੁਹਾਨੂੰ ਮੈਂ ਨੰਬਰ 1 ਬਣਾ ਦਿੱਤਾ। ਉਹ ਇੱਕ ਉਹਨਾਂ ਦੀ ਹੋਰ ਪ੍ਰਾਪਤੀ ਹੈ। ਉਹਦਾ ਦੇਖੋ ਇਹ ਚੀਜ਼ ਤੇ ਛੱਡ ਦਿਓ ਰਾਜ ਕਰਨਵੀਰ ਸਿੰਘ ਜੀ, ਇਹ ਚੀਜ਼ ਤੇ ਚਲੋ ਆਪਾਂ ਸਵੀਕਾਰ ਕਰਦੇ ਹਾਂ। ਇੱਕ ਚੀਜ਼ ਤੁਸੀਂ ਸ਼ਾਇਦ ਉਹ ਸਰਵੇ 'ਚ ਦੇਖੀ ਹੋਣੀ, ਉਹ ਸਰਵੇ ਆਇਆ ਸੀਗਾ ਪਿਛਲੇ ਸਾਲ ਜੀ, ਉਹਦੇ 'ਚ ਇਹ ਸੀਗਾ ਕਿ ਭਾਰਤ ਖੁਸ਼ੀ ਦੇ ਮਾਮਲੇ 'ਚ ਜੋ ਇਨਸਾਨ ਨੂੰ ਆਤਮਿਕ ਖੁਸ਼ੀ ਹੁੰਦੀ ਹੈ ਨਾ ਜਿਹੜੀ, ਉਹਦੇ ਵਿੱਚ ਵੀ 154 ਤੇ 196 ਨੰਬਰ ਤੇ ਸੀਗਾ। ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਸੰਤੁਸ਼ਟੀ ਦੇ ਮਾਮਲੇ ਦੇ ਵਿੱਚ ਵੀ ਭਾਰਤੀ ਲੋਕ ਕਿੰਨੇ ਬੇਚੈਨ ਹੈ, ਕਿੰਨੇ ਪਛੜੇ। ਭ੍ਰਿਸ਼ਟਾਖੋਰੀ ਤੇ ਬਹੁਤ ਦੂਰ ਦੀ ਗੱਲ ਆ। ਇੱਥੇ ਤੇ ਖੁਸ਼ੀ ਵੀ ਹੈ ਜਿਹੜੀ, ਉਹ ਵੀ ਲੋਕਾਂ ਨੂੰ ਮੁੱਲ ਖਰੀਦਣੀ ਪੈਂਦੀ ਆ। ਬਿਲਕੁਲ ਬਿਲਕੁਲ ਸਹੀ ਗੱਲ ਆ। ਤੇ ਅੱਗੇ ਮਿੰਟੂ ਜੀ ਆਪਾਂ ਵੱਧਦੇ ਹਾਂ ਖਬਰ ਦੇ ਵੱਲ। ਗੁਰਮੀਤ ਰਾਮ ਰਹੀਮ ਦੀ ਅਖੌਤੀ ਧੀ ਦੇ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ। ਦੇਖੋ ਜਿਹੜੀ ਇਹ ਹਨੀਪ੍ਰੀਤ ਕੌਰ ਆ, ਹਨੀਪ੍ਰੀਤ ਹੈ ਸ਼ਾਇਦ ਇਹਦਾ ਨਾਮ, ਮੈਨੂੰ ਤੇ ਇਹਦੇ ਨਾਮ ਦੇ ਬਾਰੇ ਵੀ ਬੜੀ ਕਨਫਿਊਜ਼ਨ ਹੈ। ਕੋਈ ਪ੍ਰਿਯੰਕਾ ਕਹੀ ਜਾਂਦਾ, ਕੋਈ ਹਨੀ, ਕੋਈ ਪ੍ਰੀਤ, ਪਤਾ ਨਹੀਂ ਕਿੰਨੇ ਕੁ ਨਾਮ ਹੈ ਇਸ ਬੀਬੀ ਦੇ ਵੀ ਦੂਸਰੇ ਨਾਮ ਵਾਂਗੂ, ਜਿੱਦਾਂ ਡੇਰੇ ਦੇ ਚੀਫ ਦੇ ਨਾਂ ਆ, ਇਹਦੇ ਵੀ ਨਾਮਾਂ ਦਾ ਪਤਾ ਨਹੀਂ ਲੱਗਦਾ। ਕੋਈ ਪ੍ਰਿਯੰਕਾ ਤਨੇਜਾ, ਕੋਈ ਫਲਾਂ, ਕੋਈ ਧਮਕਾ। ਇਹਦੇ ਬਾਰੇ ਪਰਸੋਂ ਦੇ ਅਖਬਾਰ 'ਚ ਅਸੀਂ ਪੜ੍ਹਿਆ ਕਿ ਇਹ ਗੁਰੂਸਰ ਮੋਢੀਆਂ ਪਹੁੰਚ ਗਈ ਆ, ਤੇ ਪਿੱਛੇ ਦੱਸਦੇ ਆ ਕਿ ਅਗਲੇ ਦਿਨ ਪੁਲਿਸ ਵੀ ਪਹੁੰਚ ਗਈ ਆ, ਪਰ ਉੱਥੋਂ ਨਹੀਂ ਲੱਭੀ। ਇਹਦੇ ਖਿਲਾਫ ਵੀ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ। ਜਿੱਦਾਂ ਆਦਿਤਿਆ ਇਨਸਾਨ, ਉਹਦਾ ਇਸ ਪਰਚੇ ਦੇ ਵਿੱਚ ਨਾਮ ਆ। ਇੱਕ ਦੋ ਹੋਰ ਜਿਹੜੇ ਇਹਨਾਂ ਦੇ ਮੋਹਰੀ ਟੋਲੀ ਦੇ ਬੰਦੇ ਆ, ਉਹਨਾਂ ਸਾਰਿਆਂ ਨੂੰ ਨਾਮਜ਼ਦ ਕਰਕੇ 5 ਜਣਿਆਂ ਤੇ ਪਰਚਾ ਦਰਜ ਕੀਤਾ ਗਿਆ ਦੇਸ਼ ਧਰੋਹ ਦਾ। ਨਾ ਤੇ ਇਹ ਲੱਭਦਾ, ਨਾ ਆਦਿਤਿਆ ਇਨਸਾਨ ਲੱਭਦਾ,
ਠੀਕ ਹੈ, ਉਹਦੀ ਵੀ ਕੋਈ ਖਬਰ ਨਹੀਂ ਹੈ। ਹੁਣ ਸ਼ੱਕ ਕੀਤਾ ਜਾਂਦਾ ਹੈ ਕਿ ਇਹ ਜਿਹੜੇ ਨਾਮਜ਼ਦ ਲੋਕ ਆ, ਕਿਉਂਕਿ ਬਹੁਤ ਪੜ੍ਹੇ ਲਿਖੇ ਆ, ਬਹੁਤ ਚਾਲੂ ਨੇ, ਹੋ ਸਕਦਾ ਹੈ ਕਿ ਬਾਹਰ ਭੱਜਣ ਦੀ ਕੋਸ਼ਿਸ਼ ਕਰਨ। ਤਾਂ ਇਹਨਾਂ ਨੇ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਜਿਨ੍ਹਾਂ ਤੇ ਕਿ ਜੇ ਇਹ ਬਾਹਰ ਭੱਜਣ ਦੀ ਕੋਸ਼ਿਸ਼ ਕਰਦੇ ਆ ਤੁਰੰਤ ਇਹਨਾਂ ਨੂੰ ਹਿਰਾਸਤ 'ਚ ਲੈ ਲਿਆ ਜਾਵੇ। ਪਰ ਕਮਾਲ ਦੀ ਗੱਲ ਇਹ ਆ ਕਿ ਦੇਖੋ, ਜਿਨ੍ਹਾਂ ਤੇ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕੀਤੇ ਜਾਂਦੇ ਆ ਉਹ ਤੇ ਬਹੁਤ ਸਮਾਂ ਇੱਥੇ ਪੁਲਿਸ ਦੇ ਵਿੱਚ ਹੀ ਵਿਚਰਦੇ ਰਹੇ। ਜਿਸ ਹਨੀਪ੍ਰੀਤ ਨੂੰ ਹੁਣ ਪੁਲਿਸ ਲੱਭਦੀ ਫਿਰਦੀ ਆ ਜੀ, ਉਸ ਦਿਨ ਉਹਨੂੰ ਬਾਅਦ ਨਾਲ ਹੈਲੀਕਾਪਟਰ 'ਚ ਬਿਠਾਇਆ ਗਿਆ ਸੀ ਕਿ ਚਲੋ ਜੀ ਉਸ ਸਮਾਂ ਤੁਸੀਂ ਗੁਜ਼ਾਰੋ ਹੈਲੀਕਾਪਟਰ 'ਚ, ਜਿਵੇਂ ਅਮਿਤਾਭ ਬੱਚਨ ਨਹੀਂ ਆਂਦਾ ਕੁਛ ਸਮਾਂ ਬਤਾਓ ਗੁਜਰਾਤ ਮੇਂ, ਉਹ ਕਹਿੰਦੇ ਕਿ ਕੁਛ ਸਮਾਂ ਤੁਸੀਂ ਬਾਬੇ ਦੇ ਨਾਲ ਬਤਾ ਲਓ ਜੀ, ਕਿਉਂਕਿ ਉਸ ਤੋਂ ਪਹਿਲਾਂ ਸਭ ਕੁਝ ਹੋ ਚੁੱਕਾ ਸੀ। ਪੁਲਿਸ ਇੱਕ ਪਾਸੇ ਕਹਿੰਦੀ ਹੈ ਕਿ ਇਹਨਾਂ ਨੇ ਜੀ ਜਦੋਂ ਸੰਕੇਤ ਕੀਤੇ, ਹਿੰਸਾ ਭੜਕਾਈ, ਸਾਨੂੰ ਪਤਾ ਲੱਗਿਆ, ਅਸੀਂ ਨਾਲ ਦੀ ਨਾਲ ਰਣਨੀਤੀ ਬਦਲ ਲਈ। ਜਦੋਂ ਤੁਹਾਨੂੰ ਸਭ ਕੁਝ ਪਤਾ ਸੀ ਤੁਸੀਂ ਇਹਨੂੰ ਤੁਰੰਤ ਹਿਰਾਸਤ 'ਚ ਕਿਉਂ ਨਹੀਂ ਲਿਆ? ਜਦੋਂ ਤੁਹਾਨੂੰ ਪਤਾ ਲੱਗਿਆ ਕਿ ਇਹ ਮਿਲੀ ਹੋਈ ਹੈ ਡੇਰਾ ਚੀਫ ਦੇ ਨਾਲ, ਇਹਨੂੰ ਤੁਸੀਂ ਫੜਿਆ ਕਿਉਂ ਨਹੀਂ? ਇਹਨੂੰ ਤੇ ਤੁਸੀਂ ਸਗੋਂ ਟੋਕਰੀਆਂ ਚਕਾਈਆਂ ਸੀ, ਜਿੱਦਾਂ ਇਹ ਸ਼ਗਨ ਲੈ ਕੇ ਚੱਲੇ ਹੁਣ ਦੋਵੇਂ ਜਾਣੇ ਹੈਲੀਕਾਪਟਰ 'ਚ ਪਾਇਆ ਹੋਇਆ ਸੀ ਜੀ। ਜਿਹੜਾ ਅਦਿੱਤਿਆ ਦਾ ਸਾਰਾ ਸਟਿੰਗ ਜਿਹੜਾ ਕੀਤਾ ਸੀ ਉਹ ਉਸ ਅਖਬਾਰ ਦੇ ਪੱਤਰਕਾਰ ਨੇ ਕੀਤਾ ਸੀ ਜਿਸ ਅਖਬਾਰ 'ਚ ਮੈਂ ਵੀ ਕੰਮ ਕਰਦਾ ਜੀ। ਜੇ ਉਹ ਪੱਤਰਕਾਰ ਸਾਰੀਆਂ ਗੱਲਾਂ ਰਿਕਾਰਡ ਕਰ ਸਕਦਾ, ਸਭ ਕੁਝ ਰੱਖ ਸਕਦਾ, ਤੱਥ ਰੱਖ ਸਕਦਾ ਸਾਰਿਆਂ ਦੇ ਸਾਹਮਣੇ, ਜੇ ਕੱਲੀ ਗੱਲ ਦੱਸ ਸਕਦਾ ਕਿ ਫਲਾਣੀ ਥਾਂ ਤੇ, ਫਲਾਣੀ ਗਲੀ 'ਚ, ਫਲਾਣੇ ਮਹੱਲੇ 'ਚ, ਫਲਾਣੇ ਚੌਂਕ 'ਚ, ਫਲਾਣੀ ਸੜਕ ਤੇ ਖੜ ਕੇ ਅਦਿੱਤਿਆ ਨੇ ਭੀੜਾਂ ਨੂੰ ਭੜਕਾਇਆ, ਤੇ ਉਸ ਸਮੇਂ ਪੁਲਿਸ ਵੀ ਤੇ ਉੱਥੇ ਹੋਏਗੀ ਨਾ। ਜੇ ਪੱਤਰਕਾਰ ਉੱਥੇ ਇੱਕ ਚੀਜ਼ ਨੂੰ ਸੁਣ ਰਹੇ ਸਨ, ਅੱਗ ਦੇ ਨਾਲ ਖੇਡ ਕੇ, ਮੌਤ ਦੇ ਨਾਲ ਖੇਡ ਕੇ, ਤੇ ਪੁਲਿਸ ਵੀ ਤੇ ਉੱਥੇ ਸੀਗੀ। ਅਦਿੱਤਿਆ ਇਹਨਾਂ ਦਾ ਮੋਹਰੀ ਬੰਦਾ ਸੀ, ਜਾਂ ਕਹਿ ਲਈਏ ਕਿ ਉਸ ਦਿਨ ਡੇਰਾ ਚੀਫ ਤੋਂ ਬਾਅਦ ਦੂਜੇ ਨੰਬਰ ਦਾ ਉੱਥੇ ਮਹੱਤਵਪੂਰਨ ਆਦਮੀ ਸੀਗਾ। ਉਸ ਬੰਦੇ ਨੂੰ ਵੀ ਡਿਟੇਨ ਕਰ ਲੈਣਾ ਚਾਹੀਦਾ ਸੀਗਾ ਉਸ ਦਿਨ। ਚਲੋ ਉਹਦੀ ਗੱਲ ਛੱਡੋ, ਉਹ ਭੀੜ 'ਚ ਕਿਤੇ ਗਾਇਬ ਹੋ ਸਕਦਾ ਹੈ, ਪਰ ਆ ਜਿਹੜੀ ਹਨੀਪ੍ਰੀਤ ਹੁਣ ਜਿਹਦੇ ਲਈ ਪੁਲਿਸ ਹੈ ਜਿਹੜੀ ਅੱਡੀਆਂ ਰਗੜਦੀ ਫਿਰਦੀ ਹੈ, ਇਹਨੂੰ ਤੇ ਫੜ ਲੈਣਾ ਚਾਹੀਦਾ ਸੀਗਾ ਉਸੇ ਸਮੇਂ, ਕਿਉਂਕਿ ਪੁਲਿਸ ਆਪ ਹੀ ਕਲੇਮ ਕਰਦੀ ਹੈ ਨਾ ਕਿ ਸਾਨੂੰ ਸਭ ਕੁਝ ਪਤਾ ਲੱਗਿਆ ਸੀਗਾ ਕਿ ਇਹ ਹਿੰਸਾ ਭੜਕਾ ਰਹੇ ਆ, ਕਿਵੇਂ ਅੰਗੂਠੇ ਦਾ ਜਿਹੜਾ ਹੇਠਾਂ ਨੂੰ ਦੱਬ ਕੇ ਸੰਕੇਤ ਦਿੱਤਾ ਗਿਆ, ਫਿਰ ਕਿੱਦਾਂ ਲਾਲ ਬੈਗ ਕੱਢਿਆ ਗਿਆ, ਸਾਨੂੰ ਸਭ ਪਤਾ ਲੱਗਦਾ ਗਿਆ, ਤੇ ਅਸੀਂ ਵੀ ਉਹਦੇ ਮੁਤਾਬਕ ਲੋੜੀਂਦੀ ਰਣਨੀਤੀ ਹੈ ਜਿਹੜੀ ਬਦਲ ਰਹੀ ਹੈ। ਜਦੋਂ ਤੁਹਾਨੂੰ ਸਭ ਕੁਝ ਪਤਾ ਲੱਗਿਆ ਸੀਗਾ, ਇਹਨੂੰ ਤੁਸੀਂ ਹਿਰਾਸਤ 'ਚ ਕਿਉਂ ਨਹੀਂ ਲਿਆ? ਇਹ ਸਭ ਤੋਂ ਵੱਡਾ ਸਵਾਲ ਆ। ਹੁਣ ਜਿਹੜੀ ਗੱਲ ਆ ਜਾਂਦੀ ਹੈ ਦੇਸ਼ ਧਰੋਹ ਦੇ ਮੁਕੱਦਮਿਆਂ ਦੀ ਜੀ, ਦੇਖੋ ਦੇਸ਼ ਧਰੋਹ ਦੇ ਮੁਕੱਦਮੇ ਮੈਂ ਤੇ ਬਹੁਤ ਸਾਰੇ ਸੁਣੇ ਆ, ਖਾਸ ਤੌਰ ਤੇ ਨਾ 3-4 ਸਾਲਾਂ 'ਚ ਤੇ ਇੰਨੇ ਅਸੀਂ ਦੇਸ਼ ਧਰੋਹ ਦੇ ਮੁਕੱਦਮੇ ਸੁਣੇ ਆ ਕਿ ਜਿਸ ਦਿਨ ਪਾਕਿਸਤਾਨ ਚੈਂਪੀਅਨਸ ਟਰਾਫੀ 'ਚ ਭਾਰਤ ਤੋਂ ਜਿੱਤਿਆ, ਉਸ ਦਿਨ ਇੱਕ ਆਪਣੇ ਘਰ ਦੇ ਵਿੱਚ ਮੁਸਲਮਾਨਾਂ ਦਾ ਮੁੰਡਾ ਲੀੜੇ ਸਿਉਂ ਰਿਹਾ ਸੀ ਰਾਤ ਨੂੰ 12-1 ਵਜੇ, ਹਾਲੇ ਉਹਦੀ BSc ਕੀਤੀ ਹੋਈ ਸੀਗੀ, ਲੀੜੇ ਸਿਉਂਦੇ ਮੁੰਡੇ ਨੂੰ ਚੁੱਕ ਕੇ ਉਹਦੇ ਤੇ ਦੇਸ਼ ਧਰੋਹ ਦਾ ਕੇਸ ਪਾ ਦਿੱਤਾ ਕਿ ਤੂੰ ਚਾਂਗਰਾ ਮਾਰੀਆਂ ਪਾਕਿਸਤਾਨ ਦੀ ਜਿੱਤ ਤੇ। ਦੇਸ਼ ਧਰੋਹ ਦੇ ਕੇਸ ਅਸੀਂ ਇਹੋ ਜਿਹੇ ਵੀ ਵੇਖੇ ਆ। ਫਿਰ ਅਸੀਂ ਚੱਬੇ ਵਾਲੇ ਸਰਬੱਤ ਖਾਲਸਾ 'ਚ ਵੀ ਵੇਖੇ ਸੀ ਨਾ, ਅਮਰੀਕਾ ਤੋਂ ਗਏ ਸੀ ਸ਼ਾਇਦ ਭੁਪਿੰਦਰ ਸਿੰਘ ਹੋਰੀ, ਉਹਨਾਂ ਦਾ ਨਾਮ ਸੀ, ਉਹਨਾਂ ਨੂੰ ਚੱਕ ਕੇ ਦੇਸ਼ ਧਰੋਹੀ ਬਣਾ ਦਿੱਤਾ ਸੀ, ਜਦ ਕਿ ਉਹਨਾਂ ਦੇ ਤੇ ਕੋਈ ਤਾਲੁਕਾਤ ਹੀ ਨਹੀਂ ਸੀ ਕਿਸੇ ਕਿਸਮ ਦਾ। ਉਹ ਇੱਕ ਸਿੱਖ ਦੇ ਤੌਰ ਤੇ ਉਹਦੇ 'ਚ ਸ਼ਾਮਲ ਹੋ ਗਏ, ਲਿਸਟਾਂ ਦੇ ਵਿੱਚ ਉਹਦਾ ਨਾਮ ਵੀ ਪਾ ਦਿੱਤਾ ਗਿਆ, ਤੇ ਮੁੜ ਕੇ ਜੇਲ੍ਹ 'ਚੋਂ ਇੱਕ ਕੇਸ 'ਚੋਂ ਨਿਕਲੇ, ਦੇਸ਼ ਧਰੋਹ 'ਚ ਜ਼ਮਾਨਤ ਹੋਈ, ਚੱਕ ਕੇ ਦੂਜਾ ਪਾ ਦਿੱਤਾ। ਕਿੰਨੀਆਂ ਖੱਜਲ ਖੁਆਰੀਆਂ ਅਸੀਂ ਦੇਸ਼ ਧਰੋਹ ਦੇ ਮੁਕੱਦਮੇ ਏਦਾਂ ਦੇ ਵੀ ਵੇਖੇ ਆ। ਦੇਸ਼ ਧਰੋਹ ਦੇ ਮੁਕੱਦਮੇ ਅਸੀਂ ਇੱਥੇ ਉਹ ਐਮਨੈਸਟੀ ਵਾਲੇ ਆਏ ਸਨ ਜਿਹੜੇ ਕਿ ਮਨੁੱਖੀ ਅਧਿਕਾਰਾਂ ਲਈ ਪੂਰੇ ਸੰਸਾਰ 'ਚ ਜਦੋਜਹਿਦ ਕਰਦੇ ਆ, ਉਹਨਾਂ ਨੇ ਇੱਕ ਸਮਾਗਮ ਰੱਖਿਆ ਤੇ ਸਮਾਗਮ ਰੱਖਣ ਦੀ ਇਵਜ਼ ਦੇ ਵਿੱਚ ਉਹਨਾਂ ਤੇ ਵੀ ਦੇਸ਼ ਧਰੋਹ ਦਾ ਕੇਸ ਦਰਜ ਕਰ ਦਿੱਤਾ ਗਿਆ। ਪਰ ਇਹ ਕੇਸ ਜਿਹੜੇ ਵੱਖੋ ਵੱਖਰੀਆਂ ਵੰਨਗੀਆਂ ਦੇ ਦਰਜ ਹੁੰਦੇ ਆ, ਕਦੇ ਇਹਦੇ 'ਚ ਸੁਣਿਆ ਨਹੀਂ ਕਿਸੇ ਨੂੰ ਸਜ਼ਾ ਹੋ ਗਈ ਹੋਵੇ। ਮੈਂ ਤੇ ਅੱਜ ਤੱਕ ਨਹੀਂ ਸੁਣਿਆ। ਮੈਨੂੰ ਤਾਂ ਲੱਗਦਾ ਕਿ ਇੱਕ ਹਿਸਟਰੀ ਹੋਏਗੀ ਜੇ ਕਿਤੇ 5-10 ਕੇਸਾਂ ਦੇ ਵਿੱਚ ਵੀ ਦੇਸ਼ ਧਰੋਹ ਦੇ ਕੇਸਾਂ ਦੇ ਵਿੱਚ ਮੁਕੱਦਮੇ ਦਰਜ ਹੋਏ ਹੋਣ। ਸੋ ਮੇਰੇ ਕਹਿਣ ਦਾ ਮਤਲਬ ਇਹ ਆ, ਮੈਨੂੰ ਸ਼ੰਕਾ ਜਿਹੜਾ ਉਹ ਇਹ ਆ ਕਿ ਜਿਹੜੇ ਹੁਣ ਧੜ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕੀਤੇ ਜਾ ਰਹੇ ਆ, ਮਤਲਬ ਕਿ ਲਿਸਟਾਂ ਬਣਾਈਆਂ ਜਾ ਰਹੀਆਂ ਪਿੰਡਾਂ ਦੇ ਵਿੱਚ ਵੀ, ਕਿ ਜਿਹੜਾ ਕੋਈ ਪ੍ਰੇਮੀ ਪੰਚਕੂਲੇ ਗਿਆ ਚੱਕ ਉਹਦੇ ਤੇ ਦੇਸ਼ ਧਰੋਹ ਦਾ ਕੇਸ, ਜੇ ਕਿਸੇ ਨੇ ਦੱਸਤਾ, ਚਾਹੇ ਕਿਸੇ ਲਾਗ ਡਾਟ ਵਾਲੇ ਨੇ ਕਹਿਤਾ ਜੀ ਇੱਥੇ ਜਿਹੜੇ ਉਹ ਪੈਟਰੋਲ ਪੰਪਾਂ ਨੂੰ ਭੰਨ ਤੋੜ ਕੇ ਆਏ ਉਹਨਾਂ ਦੇ ਨਾਲ ਸੀ, ਚੱਕ ਦੇਸ਼ ਧਰੋਹ ਦਾ ਕੇਸ। ਪੁਲਿਸ ਇੰਨੀ ਜ਼ਿਆਦਾ ਕਾਹਲੀ ਕਰਦੀ ਪਈ ਆ ਕਿ ਇੱਥੇ ਸਾਡੇ ਬਲੋਟ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰੀ ਨੇ, ਹੁਣ ਤੇ ਉਹਨਾਂ ਨੂੰ ਚਰਨਜੀਤ ਸਿੰਘ ਖਾਲਸਾ ਕਹਿੰਦੇ ਆ, ਉਹ
ਇਹਨਾਂ ਡੇਰਿਆਂ ਦੇ ਖਿਲਾਫ ਲੜਾਈਆਂ ਲੜਦੇ ਰਹੇ ਨੇ ਅੱਗੇ ਖੜ ਕੇ ਮੋਰਚਿਆਂ ਦੇ ਜੀ, ਤੇ ਪੁਲਿਸ ਨੇ ਚੱਕ ਕੇ ਉਹਨਾਂ ਨੂੰ ਵੀ ਪ੍ਰੇਮੀ ਬਣਾ ਕੇ ਦੇਸ਼ ਧਰੋਹ ਦੇ ਕੇਸ ਦੇ ਵਿੱਚ ਦਰਜ ਕਰ ਦਿੱਤਾ। ਦੱਸੋ ਕੀ ਕਰੋਗੇ ਤੁਸੀਂ? ਸਾਡੇ ਕੋਲ ਤੇ ਰਿਪੋਰਟਾਂ ਏਦਾਂ ਦੀਆਂ ਵੀ ਆਉਂਦੀਆਂ ਕਿ ਹੁਣ ਛਿੱਲ ਵੀ ਲਾਉਂਦੇ ਪਏ ਪੁਲਿਸ ਵਾਲੇ ਇਸ ਬਹਾਨੇ, ਐਵੇਂ ਕਹਿ ਦਿੰਦੇ ਆ ਕਿ ਤੈਨੂੰ ਵੀ ਰੱਖ ਦਿਆਂਗੇ ਵਿੱਚ। ਪ੍ਰੇਮੀ ਸਿਆਣ ਲੈਂਦੇ ਆ ਕਿ ਆ ਵਾਹਵਾ ਪ੍ਰੇਮੀ ਹੈ ਜਿਹੜਾ ਪੈਸੇ ਨਾਲ ਵਾਹਵਾ ਪ੍ਰੇਮ ਹੈ ਇਹਦਾ, ਉਹਨੂੰ ਕਹਿ ਦਿੰਦੇ ਕਿ ਕਿਵੇਂ ਕਰਾਉਣੀ ਆ। ਸੋ ਇਹ ਸਭ ਕੁਝ ਵੀ ਚੱਲੀ ਜਾਂਦਾ। ਮੈਂ ਜੋ ਗੱਲ ਕਹਿਣਾ ਕਿ ਜਿਹੜੇ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕੀਤੇ ਜਾ ਰਹੇ ਆ, ਪੁਲਿਸ ਨੂੰ ਸੰਭਲ ਕੇ ਦਰਜ ਕਰਨੇ ਚਾਹੀਦੇ ਆ। ਕੱਲ ਨੂੰ ਅਦਾਲਤਾਂ 'ਚ ਸਾਬਤ ਵੀ ਕਰਨੇ ਪੈਣਗੇ। ਅੱਜ ਤੇ ਇਹ ਨੰਬਰ ਬਣਾਉਣ ਦੇ ਮਾਰੇ ਜਾਂ ਸਿਆਸੀ ਦਬਾਅ ਦੇ ਥੱਲੇ ਬਣਾ ਰਹੇ ਧੜਾ ਧੜ ਫਲਾਂ ਵਿਦੇਸ਼ ਧਰੋਹੀ, ਇਹ ਅਦਾਲਤਾਂ 'ਚ ਮੁਕੱਦਮੇ ਠਹਿਰਨੇ ਨਹੀਂ ਜੀ। ਇੱਕ ਗੱਲ ਯਾਦ ਰੱਖ ਲਿਓ, ਇਹ ਸਾਬਤ ਕਰਨੇ ਬਹੁਤ ਔਖੇ ਹੋ ਜਾਣੇ ਆ। ਹੁਣ ਜਿੰਨੇ ਮਰਜ਼ੀ ਇਹ ਤਾਰਾ ਮਾਰ ਕੇ ਕਈ ਜਾਣ ਕੇ ਫਲਾਂ ਵੀ ਅਸੀਂ ਨਾਮਜ਼ਦ ਕਰ ਲਿਆ, ਟਮਕਾ ਵੀ ਨਾਮਜ਼ਦ ਕਰ ਲਿਆ, ਇਹਨਾਂ ਨੂੰ ਸਾਬਤ ਕਰਨਾ ਬਹੁਤ ਔਖਾ ਹੋਏਗਾ। ਪਰ ਇੱਕ ਵਾਰੀ ਇਹਨਾਂ ਦੀ ਦੁੜਕੀ ਲੱਗ ਗਈ ਆ। ਆਦਿਤਿਆ ਵੀ ਭੱਜਾ ਫਿਰਦਾ, ਇਹ ਬੀਬੀ ਵੀ ਹੁਣ ਭੱਜੀ ਫਿਰਦੀ ਆ, ਹੋਰ 5-7 ਜਿਹੜੇ ਇਹਨਾਂ ਦੇ ਖਾਸ ਤੌਰ ਤੇ ਇਹ ਡੇਰਾ ਚੀਫ ਦੀ ਕਿਚਨ ਕਮੇਟੀ ਦੇ ਮੈਂਬਰ ਸੀ, ਉਹ ਸਾਰੇ ਹੀ ਭਗੌੜੇ ਆ। ਦੁੜਕੀ ਜ਼ਰੂਰ ਇਹਨਾਂ ਦੀ ਲੱਗੀ ਆ, ਪਰ ਦੇਸ਼ ਧਰੋਹ ਵਾਲੇ ਮਾਮਲੇ ਨੇ ਜਿਹੜੇ, ਇਹ ਮੈਨੂੰ ਨਹੀਂ ਲੱਗਦਾ ਕਿ ਜਾ ਕੇ ਅਦਾਲਤਾਂ ਦੇ ਵਿੱਚ ਬਹੁਤਾ ਟਿਕ ਸਕਣਗੇ। ਜੀ ਜੀ ਬਿਲਕੁਲ, ਜਿੱਦਾਂ ਤੁਸੀਂ ਇਸ਼ਾਰਾ ਕਰ ਹੀ ਰਹੇ ਹੋ ਵੀ ਬਸ ਐਵੇਂ ਹੀ ਆ, ਖਾਨਾ ਪੂਰਤੀ ਵਾਲਾ ਕੰਮ ਚੱਲ ਰਿਹਾ। ਤੇ ਨਾਲ ਜ਼ਰੂਰ ਮਿੰਟੂ ਜੀ ਦੱਸਿਓ ਵੀ ਇਸ ਟਾਈਮ ਜਿਹੜਾ ਮੀਤੇ ਦਾ ਹਾਲ ਕੀ ਆ? ਕਹਿੰਦੇ ਬੜਾ ਬੇਚੈਨ ਹੋਇਆ ਫਿਰਦਾ ਉੱਥੇ। ਉਹ ਆਂਦੇ ਹੁੰਦੇ ਆ ਨਾ ਕਿ ਕੀ ਹਾਲ ਜੇਲ੍ਹ ਦੇ ਦੱਸਾਂ ਨਾਲੇ ਰੋਵਾਂ ਨਾਲੇ ਹੱਸਾਂ, ਇੱਥੇ ਕੈਦੀ ਕੱਢਦੇ ਗੱਜ ਲੰਮੀ ਗਾਲ, 2 ਮਿਲਦੀਆਂ ਰੋਟੀਆਂ ਸੁੱਕੀਆਂ ਤੇ ਨਾਲ ਪਾਣੀ ਵਰਗੀ ਦਾਲ। ਉਹ ਹਾਲ ਹੈ ਉਹਦਾ ਉੱਥੇ, ਕੁਛ ਵੀ ਨਹੀਂ ਹਾਲ। ਜਿਹੜੇ ਡਾਕਟਰ ਸਵਦੇਸ਼ ਕਰਾੜ ਜੀ ਆਏ ਆ ਨਾ ਉੱਥੋਂ ਰੋਹਤਕ ਜੇਲ੍ਹ ਚੋਂ ਰਿਹਾ ਹੋ ਕੇ, ਮੈਂ ਉਹਨਾਂ ਦੇ ਨਾਲ ਅੱਜ ਗੱਲ ਕਰਦਾ ਪਿਆ ਸਾਂ ਜੀ, ਕਿਉਂਕਿ ਜਿਹੜੇ ਉਹਨਾਂ ਦੇ ਐਡਵੋਕੇਟ ਆ ਉਹ ਮੇਰੇ ਵੀ ਐਡਵੋਕੇਟ ਆ ਤੇ ਮੇਰੇ ਵੀ ਮਿੱਤਰ ਆ, ਉਹਨਾਂ ਦੇ ਵੀ ਮਿੱਤਰ ਆ। ਉਹਨਾਂ ਦੇ ਮਾਰਫਤ ਮੈਂ ਗੱਲ ਕੀਤੀ ਸੀ ਜੀ, ਸਾਰੀ ਸੂਰਤ ਹਾਲ ਪੁੱਛੀ। ਉਹਨਾਂ ਨੇ ਜੋ ਦੱਸਿਆ ਉਹ ਤੇ ਬਹੁਤ ਹੈਰਾਨ ਕਰਦਾ। ਉਹ ਕਹਿੰਦੇ ਕਿ ਜਿੱਦਣ ਇਹਨੂੰ ਲੈ ਕੇ ਗਏ ਆ, ਇਹ ਉਦੋਂ ਤੋਂ ਹੀ ਬਿਥਾਵੀਆਂ ਮਾਰਦਾ ਪਿਆ। ਇਹ ਜਿੱਦਣ ਲੈ ਕੇ ਗਏ ਉਦੋਂ ਜਾ ਕੇ ਫਰਸ਼ ਤੇ ਬਹਿ ਗਿਆ। ਫਰਸ਼ ਤੇ ਬਹਿਣ ਤੋਂ ਭਾਵ ਰਹਿਣਾ ਤੇ ਇਹਨੇ ਸਾਰੀ ਜ਼ਿੰਦਗੀ ਹੁਣ ਉੱਥੇ ਫਰਸ਼ ਤੇ ਹੀ ਆ, ਮਤਲਬ ਕਿ ਥੱਲੇ ਹੀ ਜਾ ਕੇ ਜਿੱਦਾਂ ਬੰਦਾ ਪਾਗਲ ਹੋਇਆ ਨਹੀਂ ਬਹਿ ਜਾਂਦਾ ਮੱਥੇ ਤੇ ਹੱਥ ਮਾਰ ਕੇ, ਓਦਾਂ ਬਹਿ ਗਿਆ। ਤੇ ਸਾਰੀ ਰਾਤ ਇਹ ਸੁੱਤਾ ਨਹੀਂ, ਕਿਉਂਕਿ ਜਿਹੜੇ ਡਾਕਟਰ ਸਰਦੇਸ਼ ਜੀ ਆ ਉਹ ਇੱਕ ਐਜੀਟੇਸ਼ਨ ਕਰਕੇ ਗਏ ਸਨ ਜੇਲ੍ਹ ਦੇ ਵਿੱਚ, ਤੇ ਲੰਮੇ ਸਮੇਂ ਤੋਂ ਉੱਥੇ ਨਜ਼ਰਬੰਦ ਸੀ। ਉਹਨਾਂ ਨੂੰ ਵੀ ਹਾਈ ਸਿਕਿਉਰਿਟੀ ਸੈੱਲਾਂ ਦੇ ਵਿੱਚ ਰੱਖਿਆ ਗਿਆ ਸੀ। ਜਿੱਥੇ ਇਹਨੂੰ ਰੱਖਿਆ ਗਿਆ ਬਿਲਕੁਲ ਫਰੰਟ ਤੇ ਉਹਨਾਂ ਦਾ ਸੈੱਲ ਸੀ ਜਿੱਥੋਂ ਸਭ ਕੁਝ ਦੀਦਾ ਸੀਗਾ ਜੀ। ਸੋ ਉਹ ਕਹਿੰਦੇ ਆ ਕਿ ਸਾਰੀ ਰਾਤ ਇਹ ਬੰਦਾ ਸੁੱਤਾ ਨਹੀਂ, ਤੁਰਿਆ ਫਿਰਦਾ ਰਿਹਾ, ਮੈਂ ਵੇਂਦਾ ਰਿਹਾ। ਫੇਰ ਕਹਿੰਦੇ ਆ ਕਿ ਅਗਲੇ ਦਿਨ ਇਹਨੂੰ ਥੋੜਾ ਜਿਹਾ ਸੁੱਖ ਦਾ ਸਾਹ ਆਇਆ, ਇਹਨੇ ਗੇੜੇ ਗੂੜੇ ਦਿੱਤੇ, ਟੀ-ਸ਼ਰਟ ਕੈਪਰੀ ਪਾ ਕੇ। ਸਾਨੂੰ ਵੀ ਲੱਗਿਆ ਕਿ ਹੁਣ ਥੋੜੀ ਜਿਹੀ ਫੁਰਤੀ ਫੜ ਗਿਆ, ਪਰ ਜਦ ਨੂੰ ਵਚੰਦਰਾ ਸਜ਼ਾ ਵਾਲਾ ਦਿਨ ਆ ਗਿਆ, ਜਦੋਂ ਸਜ਼ਾ ਸੁਣਾਉਣੀ ਸੀ। ਕਹਿੰਦੇ ਫਿਰ ਜਦੋਂ ਇਹਨੂੰ ਸਜ਼ਾ ਸੁਣਾਈ ਆ, ਫਿਰ ਜਿਹੜੇ ਹਾਲਤ ਚ ਇਹਨੂੰ ਲੈ ਕੇ ਆਏ ਉੱਥੇ ਹਾਦਸੇ ਚ, ਕਿਉਂਕਿ ਜਿੱਥੇ ਇਹਨੂੰ ਬੰਦ ਕੀਤਾ ਗਿਆ ਉਹ ਬਹੁਤ ਮਤਲਬ ਕਿ ਹਾਈ ਸਿਕਿਉਰਿਟੀ ਜ਼ੋਨ ਬਣਾਇਆ ਹੋਇਆ ਜੇਲ੍ਹ ਦੇ ਵਿੱਚ। ਕਹਿੰਦੇ ਫਿਰ ਇਹਨੂੰ ਜਦੋਂ ਲੈ ਕੇ ਆਏ ਆ ਉੱਥੇ ਤੇ ਫਿਰ ਕਹਿੰਦਾ ਕਿ ਪੰਜਾਬੀ ਦੇ ਵਿੱਚ ਜਿੱਦਾਂ ਆਪਾਂ ਭੁੱਬਾਂ ਨਹੀਂ ਮਾਰਦੇ, ਭੁੱਬਾਂ, ਕਿਉਂਕਿ ਉਹ ਹਿੰਦੀ ਚ ਗੱਲ ਕਰਦੇ ਆ ਸਵਦੇਸ਼ ਹੋਣੀ, ਉਹ ਕਹਿੰਦੇ ਕਿ ਫਿਰ ਪੰਜਾਬੀ ਚ ਇਹ ਕਹਿੰਦਾ ਸੀਗਾ, ਕਹਿੰਦੇ ਸਾਨੂੰ ਤਾਂ ਬਹੁਤਾ ਪਤਾ ਨਹੀਂ ਲੱਗਦਾ, ਹਾਏ ਓਏ ਰੱਬਾ ਮੇਰਾ ਕੀ ਕਸੂਰ ਹੋਏ, ਮੈਂ ਤੇ ਮਰ ਗਿਆ ਹੋਏ, ਲੁੱਟਿਆ ਗਿਆ, ਜਿੱਦਾਂ ਪੰਜਾਬੀ ਕੋਈ ਭੁੱਬਾਂ ਮਾਰਦਾ ਹੋਵੇ ਜੀ। ਉਹ ਕਹਿੰਦੇ ਸਾਨੂੰ ਤੇ ਪਤਾ ਨਹੀਂ ਸੀ ਲੱਗਦਾ, ਪਤਾ ਨਹੀਂ ਕਿਹੜੀਆਂ ਕਿਹੜੀਆਂ ਰੱਬ ਦੇ ਨਾਲ ਇਹ ਗੱਲਾਂ ਕਰਦਾ ਸੀ, ਸਾਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਸੀ, ਪਰ ਭੁੱਬਾਂ ਦੀਆਂ ਬਹੁਤ ਉੱਚੀ ਸੀ। ਰੋਂਦਾ ਰਿਹਾ, ਰੋਟੀ ਨਹੀਂ ਸੀ ਖਾਂਦਾ, ਬੁਰਾ ਹਾਲ। ਫਿਰ ਕਹਿੰਦਾ ਸੀਗਾ ਕਿ ਮੈਂ ਬਿਮਾਰ ਆ, ਨਾਟਕ ਕਰਨ ਲੱਗ ਪਿਆ, ਮੇਰੇ ਇੱਥੇ ਵੀ ਪੀੜ ਆ, ਮੇਰੇ ਉੱਥੇ ਵੀ ਪੀੜ ਆ। ਫਿਰ ਕਹਿੰਦਾ ਜੀ ਮੇਰੀ ਧੀ ਨੂੰ ਸੱਦੋ, ਹਨੀਪ੍ਰੀਤ ਨੂੰ, ਉਹ ਦਵਾਈ ਦਿਓਗੀ ਤਾਂ ਮੈਂ ਠੀਕ ਹੋਣਾ ਹੈ, ਇਹ ਕਰੋ ਉਹ ਕਰੋ। ਫਿਰ ਉਹਨਾਂ ਨੇ ਡਾਕਟਰ ਸੱਦੇ, ਕਿਉਂਕਿ ਉਸ ਜੇਲ੍ਹ ਦੇ ਵਿੱਚ ਹੀ ਹਸਪਤਾਲ ਹੈ ਬਹੁਤ ਵੱਡਾ। ਉਹ ਡਾਕਟਰਾਂ ਦੀ ਟੀਮ ਆਈ, ਉਹਨਾਂ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਇਹਦਾ ਚੈੱਕਅਪ ਕੀਤਾ। ਉਹ ਕਹਿੰਦੇ ਇਹਨੂੰ ਤਾਂ ਕੱਖ ਵੀ ਹੈ ਨਹੀਂ, ਡਰਾਮੇਬਾਜ਼ ਆਦਮੀ ਹੈ। ਕਹਿੰਦੇ ਫਿਰ ਉਹਨਾਂ ਨੇ ਫਿਰ ਥੋੜੀ ਜਿਹੀ ਸਖਤਾਈ ਕੀਤੀ, ਉਹਨਾਂ ਨੇ ਚੱਕ ਕੇ ਸੈੱਲ ਦੇ ਵਿੱਚ ਪਾਇਆ। ਜਿਹੜੀਆਂ ਸਾਡੇ ਕੋਲ ਰਿਪੋਰਟਾਂ ਪੁੱਜਦੀਆਂ ਪਈਆਂ ਸਨ, ਜਿਹਦੇ ਤੇ ਬਹੁਤ ਚਰਚਾ ਹੁੰਦੀ ਸੀ ਕਿ ਇਹਦੇ ਨਾਲ 3 ਕੈਦੀ ਰੱਖਿਆ ਜੀ, ਇਹਨੂੰ AC ਲਾ ਕੇ ਦਿੱਤਾ ਗਿਆ, ਇਹਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ। ਉਸ ਦਿਨ ਆਪਣੇ ਨਾਲ ਸ਼ਾਇਦ ਕਾਲਰ ਇੱਕ ਗੱਲ ਵੀ ਸਾਂਝੀ ਕਰਦੇ ਪਏ ਸੀ ਕਿ ਇਹਦੀ ਉਹ ਜਿਹੜੀ ਗੋਦ ਲਈ ਧੀ ਹੈ ਉਹ ਜੇਲ੍ਹ ਦੇ ਵਿੱਚ ਗਈ ਹੈ। ਇਹ ਸਾਰੀਆਂ ਚੀਜ਼ਾਂ ਨਿਰਾਰਥ ਸਨ ਜੀ, ਬਿਲਕੁਲ ਫਜ਼ੂਲ ਨਿਕਲੀਆਂ। ਉਹ ਕਹਿੰਦੇ ਕੱਖ ਨਹੀਂ, 2 ਕੰਬਲ ਇਹਦੇ ਕੋਲ ਕਾਲੇ ਵੇਖੇ ਅਸੀਂ, ਜਿਹੜੇ ਉਹ ਕਾਲੇ ਹੁੰਦੇ
ਬੜੀ ਉਹਨਾਂ ਤੇ ਨਾ ਜਿੱਦਾਂ ਸਖਤ ਬੁਰ ਹੁੰਦੀ ਆ, ਜਿੱਦਾਂ ਉਹ ਲੋਹੇ ਵਾਲੇ ਬੁਰਸ਼ ਨਹੀਂ ਹੁੰਦੇ ਜਿਨ੍ਹਾਂ ਤੋਂ ਆਪਾਂ ਸੀਮੈਂਟ ਝਾੜਦੇ ਆ ਜਿਨ੍ਹਾਂ ਨਾਲ, ਏਦਾਂ ਦੇ ਹੁੰਦੇ ਉਹ ਕਾਲੇ ਕੰਬਲ। ਦੋ ਦਿੱਤੇ ਆ ਜੀ, ਹਾਂਜੀ 2 ਦਿੱਤੇ ਆ ਉਹ, 1 ਦਰੀ ਦਿੱਤੀ ਹੈ। ਤੇ ਕਹਿੰਦੇ ਪਾਣੀ ਇਹਨੇ ਜ਼ਰੂਰ ਬਿਸਲੇਰੀ ਲਿਆ, ਔਰ ਬਿਸਲੇਰੀ ਉਹਨਾਂ ਨੇ ਪਹਿਲਾਂ ਕਿਹਾ ਕਿ ਜਿਹੜੇ ਤੂੰ ਪੈਸੇ ਜਮ੍ਹਾਂ ਕਰਾਏ ਆ ਡਿਊਟੀ ਦੇ ਵਿੱਚ ਉਹਨਾਂ ਚੋਂ ਕੱਟ ਕੇ ਦੇਵਾਂਗੇ, ਸਾਡੇ ਵੱਲੋਂ ਪਾਣੀ ਸਾਰਾ ਦਿਨ ਬਿਸਲੇਰੀ ਪੀਤੀ ਜਾ, ਨਹੀਂ ਤੇ ਜੇ ਪੈਸਿਆਂ ਦਾ ਸਰਫਾ ਕਰਨਾ ਤੇ ਉਹ ਟੂਟੀ ਹੈਗੀ, ਟੂਟੀ ਤੋਂ ਖਲਾ ਕੇ ਪੀ ਲਾ ਜੀ। ਸੋ ਇਸ ਤਰ੍ਹਾਂ ਤੋਂ ਕਹਿੰਦੇ ਕਿ ਸਾਰੇ ਹਾਤੇ 'ਚ ਕੈਮਰੇ ਲਾ ਦਿੱਤੇ ਗਏ ਆ, ਕੱਲੀ ਮੂਵਮੈਂਟ ਰਿਕਾਰਡ ਹੁੰਦੀ ਹੈ। ਮੰਨ ਲਓ ਜੇ ਇਹਨੂੰ ਕੋਈ ਉੱਥੇ ਗਦਾ ਗਦੇਲਾ ਵੀ ਦੇਣ ਜਾਊਗਾ ਉਹ ਰਿਕਾਰਡ ਹੋ ਜਾਊਗਾ, ਸਾਰੀ ਰਿਕਾਰਡਿੰਗ ਹੋ ਜਾਂਦੀ 24 ਘੰਟੇ। ਪਰ ਉਹ ਕਹਿੰਦੇ ਆ, ਉਹਨਾਂ ਨੇ ਜਿਹੜੀ ਅੰਤਲੀ ਗੱਲ ਕਹੀ ਹੈ, ਉਹ ਕਹਿੰਦੇ ਤੁਸੀਂ ਇਹ ਭੁੱਲ ਜਾਓ ਕਿ ਉਸ ਜੇਲ੍ਹ ਦੇ ਵਿੱਚ, ਕਿਉਂਕਿ ਉਹ 9-10 ਮਹੀਨੇ ਰਹਿ ਕੇ ਆਇਆ ਇੱਕੋ ਸੈੱਲ ਦੇ ਵਿੱਚ ਜਿੱਥੇ ਇਹ ਨੇ, ਬਿਲਕੁਲ ਉਹਦੇ ਸਾਹਮਣੇ ਬੰਦ ਸੀ ਡੇਰਾ ਚੀਫ। ਉਹ ਕਹਿੰਦੇ ਆ ਕਿ ਭੁੱਲ ਜਾਓ ਕਿ ਉਸ ਜੇਲ੍ਹ ਦੇ ਵਿੱਚ ਇਹਨੂੰ VIP ਟ੍ਰੀਟਮੈਂਟ ਮਿਲੇਗਾ, ਜਿੱਦਾਂ ਆਪਣੇ ਨਾਭੇ ਵਾਲੀ ਜੇਲ੍ਹ ਆ, ਇਹਨੂੰ ਹਾਈ ਸਿਕਿਉਰਿਟੀ ਜੇਲ੍ਹ ਕਿਹਾ ਜਾਂਦਾ। ਇਹ ਤਾਂ ਵੈਸੇ ਨਾਮ ਦੀ ਆ, ਇੱਥੋਂ ਤਾਂ ਗਾਉਂਡਰ ਹੋਰੀ ਜਦੋਂ ਜੀ ਕਰਦਾ ਉਹ ਛਾਲ ਮਾਰ ਕੇ ਉੱਧਰ ਚਲੇ ਜਾਂਦੇ ਆ, ਜਦੋਂ ਜੀ ਕਰਦਾ ਟਪੂਸੀ ਮਾਰ ਕੇ ਇੱਧਰ ਆ ਜਾਂਦੇ ਆ। ਉਹ ਕਹਿੰਦਾ ਕਿ ਉੱਥੇ ਇਹ ਗੱਲ ਨਹੀਂ ਹੈਗੀ, ਉੱਥੇ ਬਹੁਤ ਸਖਤ ਪ੍ਰਬੰਧ ਆ, ਉੱਥੇ ਇਹਨੂੰ ਕੋਈ VIP ਟ੍ਰੀਟਮੈਂਟ ਨਹੀਂ ਮਿਲੇਗਾ। ਔਰ ਜੇਲ੍ਹ ਇਹਦੇ ਲਈ ਇਸੇ ਕਰਕੇ ਚੁਣੀ ਗਈ ਕਿ ਉੱਥੇ ਕੰਮ ਸੂਤ ਆਊਗਾ। ਇੱਕ ਇਹ ਹੈ ਕਿ ਲਾਗੇ ਬੰਨੇ ਇਹਨਾਂ ਦੇ ਪ੍ਰੇਮੀਆਂ ਦੀ ਉੱਥੇ ਗਿਣਤੀ ਬੜੀ ਥੋੜੀ ਆ, ਦੂਜਾ ਹੈ ਕਿ ਉੱਥੇ ਪ੍ਰਬੰਧ ਬਹੁਤ ਸਖਤ ਆ। ਸੋ ਉਹ ਕਹਿੰਦੇ ਆ ਕਿ VIP ਟ੍ਰੀਟਮੈਂਟ ਰੋਹਤਕ ਜੇਲ੍ਹ 'ਚ ਨਹੀਂ ਇਹਨੂੰ ਮਿਲੇਗਾ, ਇਹ ਦੂਸਰੀਆਂ ਜੇਲ੍ਹਾਂ 'ਚ ਇਹਨੂੰ ਲਿਜਾ ਨਹੀਂ ਸਕਦੇ ਕਿਉਂਕਿ ਸੁਰੱਖਿਆ ਦੇ ਪ੍ਰਬੰਧ ਉਸ ਜੇਲ੍ਹ ਜਿੰਨੇ ਦੂਜੀ ਜੇਲ੍ਹ 'ਚ ਹੈ ਨਹੀਂ ਕਿਤੇ। ਪਰ ਇੱਕ ਗੱਲ ਨਾਲ ਹੋਰ ਕਹਿੰਦੇ ਆ ਕਿ ਜੇ ਇੱਥੇ 3-4 ਮਹੀਨੇ ਦਾ ਰਹਿ ਗਿਆ, ਇਹ ਬੰਦਾ ਪਾਗਲ ਜ਼ਰੂਰ ਹੋ ਜਾਊਗਾ, ਇਹ ਫਿਰ ਉੱਥੇ ਆਪਦੇ ਸੈੱਲ 'ਚ ਬੈਠਾ ਸਤਸੰਗ ਕਰਿਆ ਕਰੂਗਾ, ਇਹਦਾ ਹਾਲ ਮੰਦਾ ਆ। ਔਰ ਉਹਨਾਂ ਨੇ ਕਿਹਾ ਕਿ ਮੈਂ ਸ਼ਰਤ ਦਿੰਦਾ ਜੇ ਇਹ ਬੰਦਾ ਇਸੇ ਸਥਿਤੀ 'ਚ ਰਿਹਾ ਤਾਂ 4 ਮਹੀਨੇ ਨਹੀਂ ਕੱਟਦਾ, ਇਹ ਪਾਗਲ ਹੋ ਜਾਊ ਪੂਰੀ ਤਰ੍ਹਾਂ, ਐਸਾ ਹਾਲ ਆ ਜੀ। ਤੇ ਮਿੰਟੂ ਜੀ, ਵੈਸੇ ਤਾਂ ਆਪਾਂ ਅਕਸਰ ਸੁਣਿਆ ਜਾਂਦਾ ਆ ਤੇ ਸਭ ਨੂੰ ਬਗੈਰ ਕਹੇ ਪਤਾ ਵੀ ਆ ਵੀ VIP ਟ੍ਰੀਟਮੈਂਟਾਂ ਬਹੁਤ ਮਿਲਦੀਆਂ, ਜਿੱਦਾਂ ਤੁਸੀਂ ਦੱਸਿਆ ਵੀ ਉੱਦਾਂ ਇਹ ਬਹੁਤ ਹਾਈ ਸਿਕਿਉਰਿਟੀ ਵਾਲੀ ਜੇਲ੍ਹ ਆ, ਇਹ ਸਾਰਾ ਕੁਛ ਆ। ਪਰ ਇਹਨਾਂ ਤੋਂ ਵੀ ਘਿਨਾਉਣੇ ਕੰਮਾਂ ਵਾਲਿਆਂ ਨੂੰ ਕਈ ਵਾਰੀ ਜਿਹੜਾ ਇਹ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਮਿਲਦੀਆਂ ਰਹੀਆਂ, ਜਿਹੜੇ ਕੋਈ MP ਰਹੇ ਹੁੰਦੇ ਜਾਂ MLA ਰਹੇ ਹੁੰਦੇ ਜਾਂ ਇੱਦਾਂ ਦੇ ਵਿਧਾਇਕ ਵਗੈਰਾ ਹੁੰਦੇ ਆ, ਇਹਦੇ ਤੇ ਇੰਨਾ ਜ਼ਿਆਦਾ ਸ਼ਿਕੰਜਾ ਜਿਹੜਾ ਕਿਉਂ ਕਰਕੇ ਕੱਸਿਆ ਜਾ ਰਿਹਾ? ਕਈ ਪਿੱਛੇ ਵੀ ਗੱਲਾਂ ਚੱਲ ਰਹੀਆਂ ਵੀ ਇਹ ਬਾਬੇ ਦੀ ਜਿਹੜੀ ਸੰਪੱਤੀ ਇੰਨੀ ਕੁ ਜ਼ਿਆਦਾ ਆ, ਇਹਦੇ ਉੱਤੇ ਵੀ ਕਿਤੇ ਨਾ ਕਿਤੇ ਹੋਰ ਤਰੀਕੇ ਦੇ ਨਾਲ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ। ਦੇਖੋ, ਕਬਜ਼ਾ ਕਰਨ ਦੀਆਂ ਤੇ ਕੋਸ਼ਿਸ਼ਾਂ ਹੋਣਗੀਆਂ, ਉਹ ਤੇ ਇਹਦੇ ਆਪਦੇ ਰਿਸ਼ਤੇਦਾਰ ਵੀ ਕੋਸ਼ਿਸ਼ ਕਰ ਸਕਦੇ ਆ ਜੀ, ਦੂਜੇ ਤੀਜੇ ਵੀ ਕਰ ਸਕਦੇ ਆ, ਕੋਈ ਹੋਰ ਵਿਚਾਰਧਾਰਾ ਵਾਲੇ ਵੀ ਜ਼ੋਰ ਲਾ ਸਕਦੇ ਆ, ਸਿਆਸਤਦਾਨ ਵੀ ਕੋਈ ਉੱਠ ਕੇ ਆਪਦੇ ਕਿਸੇ ਚੇਲੇ ਚਪਟੇ ਰਾਹੀਂ ਮੋਰਚਾ ਮਾਰਨ ਦੀ ਕੋਸ਼ਿਸ਼ ਕਰ ਸਕਦਾ। ਔਰ ਇਹੋ ਗੱਲ ਆ ਕਿ ਡੇਰਾ ਮੁਖੀ ਦਾ ਇਹਨਾਂ ਕੋਲੋਂ ਫੈਸਲਾ ਨਹੀਂ ਹੋ ਪਾ ਰਿਹਾ ਕਿ ਅੰਦਰੋਂ ਨਾ ਕਿਤੇ ਬਗਾਵਤ ਹੋ ਜੇ, ਬਾਹਰੋਂ ਨਾ ਕਿਤੇ ਇਸ ਤਰ੍ਹਾਂ ਦਾ ਕੋਈ ਮੋਰਚਾ ਵੱਜ ਜਾਵੇ। ਇਸ ਕਰਕੇ ਦੁਚਿੱਤੀ ਦੁਵਿਧਾ ਇਹਨਾਂ 'ਚ ਬਹੁਤ ਹੱਦ ਤੱਕ ਛਾਈ ਹੋਈ ਹੈ। ਹੁਣ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਕਿ ਜੇਲ੍ਹ ਦੇ ਅੰਦਰ ਦੀ ਸਿਸਟਮ ਦੀ, ਇਹਦੇ ਤੇ ਸਖਤਾਈ ਕਿਉਂ ਆ? ਪਹਿਲੀ ਗੱਲ ਤੇ ਇਹ ਆ ਕਿ ਗੌਰਮੈਂਟ ਦਾ ਬਹੁਤ ਨੁਕਸਾਨ ਕੀਤਾ ਇਹਨੇ, ਹਰਿਆਣੇ ਦੇ ਖੱਟਰ ਨੂੰ ਖਟਾਰਾ ਬਣਾ ਦਿੱਤਾ ਇਹਨੇ, ਲੋਕ ਥੂ ਕਰਦੇ ਆ। ਕੱਲਾ ਖੱਟਰ ਹੀ ਨਹੀਂ, ਹੋਰ ਵੀ ਜਿਹੜੇ ਉੱਥੋਂ ਦੇ ਪੁਲਿਸ ਅਫਸਰ ਆ ਉਹਨਾਂ ਦੀ ਥੋੜੀ ਬਦਨਾਮੀ ਹੋਈ। ਹਾਈ ਕੋਰਟ ਨੇ DGP ਤੱਕ ਨੂੰ ਇੱਥੋਂ ਤੱਕ ਕਹਿਤਾ ਸੀ BS ਸੰਧੂ ਨੂੰ ਕਿ ਤੈਨੂੰ ਅਸੀਂ ਘਰ ਨੂੰ ਤੋੜ ਦੇਣਾ, ਤੂੰ ਗੰਦ ਪਾ ਰੱਖਿਆ ਜੀ, ਤੇਰੇ ਤੋਂ ਇਹ ਚੀਜ਼ ਨਹੀਂ ਹੋ ਰਹੀ, ਤੇਰੇ ਤੋਂ ਉਹ ਚੀਜ਼ ਨਹੀਂ ਹੋ ਰਹੀ। ਉਹ ਜਿਹੜਾ ਪੁਲਿਸ ਕਮਿਸ਼ਨਰ ਸੀ AS ਚਾਵਲਾ ਉੱਥੋਂ ਦਾ ਪੰਚਕੂਲੇ ਦਾ, ਉਹ ਤੇ ਵਿਚਾਰਾ 2 ਦਿਨ ਸੁਣਦਾ ਹੀ ਫਟਕਾਰਾ ਰਿਹਾ, ਉਹਨਾਂ ਦੇ ਨਾਲ ਥੋੜੀ ਹੋਈ ਆ। ਹੁਣ ਦੂਜੀ ਚੀਜ਼ ਇੱਕ ਹੋ ਰਿਹਾ ਕਿ ਬੰਦੇ ਮਰ ਗਏ, ਇਹਦੇ ਕਰਕੇ ਬੰਦੇ ਮਰ ਗਏ ਆ। ਤੀਜੀ ਗੱਲ ਇਹ ਆ ਇਸ ਬੰਦੇ ਨੇ ਕੁਕਰਮ ਕੀਤਾ। ਸੋ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਜੇਲ੍ਹ ਦੇ ਵਿੱਚ ਪ੍ਰਭਾਵ ਪਵੇਗੀ। ਇੱਕ ਤੇ ਇਹ ਆ ਕਿ ਇਸ ਬੰਦੇ ਨੂੰ ਜਿੰਨੀ ਵੀ ਕੈਦ ਕੱਟਣੀ ਪਊਗੀ ਉਹ ਇਹਨੂੰ ਕੱਲਿਆਂ ਨੂੰ ਕੱਟਣੀ ਪੈਣੀ ਆ, ਕਲਾਪੇ 'ਚ ਕੱਟਣੀ ਪੈਣੀ ਆ, ਜਿਹਦੇ ਕਰਕੇ ਉਹ ਕਹਿੰਦਾ ਕਿ ਪਾਗਲ ਹੋ ਜਾਏਗਾ। ਕਿਉਂਕਿ ਦੂਸਰੇ ਕੈਦੀਆਂ 'ਚ ਬੰਦਾ ਵਿਚਰਦਾ ਹੈ, ਸੁੱਖ ਦੁੱਖ ਕਰਦਾ ਹੈ, ਉਹਨਾਂ ਨਾਲ ਹੱਸਦਾ ਖੇਡਦਾ ਹੈ, ਬਹੁਤ ਹੱਦ ਤੱਕ ਕੈਦ ਜਿਹੜੀ ਉਹ ਰਮਾ ਹੋ ਜਾਂਦੀ ਹੈ। ਕੱਲੇ ਦੀ ਕੈਦ ਜਿਹੜੀ ਕਲਾਪੇ ਦੀ, ਉਹ ਤੇ ਦੂਰੀ ਕੈਦ ਆ। ਇੱਕ ਤੁਸੀਂ ਜੇਲ੍ਹ 'ਚੋਂ, ਇੱਕ ਜੇਲ੍ਹ ਦੇ ਅੰਦਰ ਇੱਕ ਜੇਲ੍ਹ ਆ, ਉਹਦੇ 'ਚ ਤੁਸੀਂ ਇਕੱਲੇ ਹੋ। ਸੋ ਤੁਹਾਡਾ ਹੀ ਮਾਨਸਿਕਤਾ ਜਿਹੜੀ ਉਹ ਬਹੁਤ ਬੁਰੀ ਤਰ੍ਹਾਂ ਟੁੱਟੇਗੀ ਉੱਥੇ। ਹੁਣ ਇਹੀ ਕਾਰਨ ਹੈ ਕਿ ਇਹਨੂੰ ਲੋਕਾਂ 'ਚ ਨਹੀਂ ਛੱਡ ਸਕਦੇ ਕਿਉਂਕਿ ਡਰ ਆ, ਲੋਕ ਇਹਦੇ ਤੋਂ ਬਹੁਤ ਜ਼ਿਆਦਾ ਉੱਥੇ ਵੀ ਨਫ਼ਰਤ ਕਰਦੇ ਹੋਣਗੇ ਜੇਲ੍ਹ ਦੇ ਵਿੱਚ ਵੀ, ਕਿਤੇ ਇਹਦੇ ਤੇ ਹਮਲਾ ਨਾ ਹੋ ਜੇ। ਦੂਜੀ ਗੱਲ ਇਹ ਆ ਕਿ ਜਿਹੜਾ ਪੁਲਿਸ ਦਾ ਪ੍ਰਬੰਧ ਹੁੰਦਾ, ਜਦੋਂ ਇਸ ਤਰ੍ਹਾਂ ਦਾ ਹੋਵੇ ਕਿ ਪੁਲਿਸ ਦੀ ਕਿਸੇ ਬੰਦੇ ਦੀ ਵਜ੍ਹਾ ਨਾਲ ਬਦਨਾਮੀ ਹੋਈ ਹੋਵੇ,
ਉਹ ਵੀ ਉਹਦੇ ਤੇ ਖਾਰ ਖਾਂਦੇ ਆ, ਉਹ ਵੀ ਫਿਰ ਟਿੜ ਕੱਢਦੇ ਆ। ਇਸ ਤਰ੍ਹਾਂ ਦੇ ਜਿਹੜੇ ਬਣਦੇ ਪਏ ਆ ਨਾ ਸਮੀਕਰਨ ਜੇ ਉੱਥੇ ਬਣ ਰਹੇ ਆ ਜੇਲ੍ਹ ਦੇ ਵਿੱਚ, ਮੈਨੂੰ ਨਹੀਂ ਲੱਗਦਾ ਕਿ ਇਹਦੀ ਕੈਦ ਵੀ ਅੱਗੇ ਸੁਖਾਲੀ ਹੋਏਗੀ। ਹਾਂ, ਕੁਝ ਸਮਾਂ ਪਾ ਕੇ ਸਿਆਸਤ ਕੁਛ ਹੱਦ ਤੱਕ ਭਾਰ ਹੌਲਿਆਂ ਕਰ ਸਕਦੀ ਹੈ, ਵੰਡਾ ਸਕਦੀ ਹੈ ਵਜਨ, ਪਰ ਇਹ ਨਹੀਂ ਹੈ ਕਿ ਬਿਲਕੁਲ ਖੁੱਲੀਆਂ ਚਰੇਗਾ। ਉਹਦੇ 'ਚ ਵੀ ਕੋਈ ਸੀਮਾ ਹੋਏਗੀ, ਕੋਈ ਹੱਦ ਹੋਏਗੀ ਮਦਾਦ ਦੀ। ਇਹ ਨਹੀਂ ਹੈ ਕਿ ਬਿਲਕੁਲ ਇਹਨੂੰ ਖੁੱਲਾ ਕਰ ਦਿੱਤਾ ਜਾਊ, ਕਿਉਂਕਿ ਜੇ ਖੁੱਲਾ ਕਰਦੇ ਆ ਤੇ ਫਿਰ ਇਹਦੇ ਤੇ ਹਮਲਾ ਹੋਣ ਦਾ ਡਰ ਜੇਲ੍ਹ 'ਚ ਵੀ ਬਣਿਆ ਰਹੂਗਾ। ਜੀ ਜੀ। ਤੇ ਮਿੰਟੂ ਗੁਲਸਰੇ ਜੀ, ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਦੇ ਵਿੱਚ ਆਵਾਂਗੇ, ਆਪਣੀਆਂ ਕੁਛ ਕੁ ਜਿਹੜੀਆਂ ਹੋਰ ਖਬਰਾਂ ਬਚੀਆਂ ਨੇ ਉਹਨਾਂ ਦੇ ਉੱਤੇ ਆਪਾਂ ਫਿਰ ਜਿਹੜੀ ਨਜ਼ਰ ਦੜਾਵਾਂਗੇ। ਤੇ ਸਰੋਤਿਓ, ਇੱਦਾਂ ਹੀ ਤੁਸੀਂ ਜਿਹੜੇ ਜੁੜੇ ਰਹੋ, ਫੇਸਬੁੱਕ ਵਾਲਿਓ ਤੁਸੀਂ ਵੀ ਇੱਦਾਂ ਹੀ ਜੁੜੇ ਰਹੋ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਕੀ ਗੱਲ ਹੈ, ਬੜਾ ਉਦਾਸ ਆ? ਕੁਛ ਨਹੀਂ ਯਾਰ, ਅੱਜ ਫੇਸਬੁੱਕ ਤੇ ਦੇਖਿਆ ਇੱਕ ਹੋਰ ਪੰਜਾਬੀ ਦਾ ਐਕਸੀਡੈਂਟ ਹੋ ਗਿਆ। ਨਾਲੇ ਇੱਕ ਹੋਰ ਜਗ੍ਹਾ ਤੇ ਆਪਣੇ ਸਟੋਰ ਤੇ ਕੰਮ ਕਰਦੇ ਵੀਰ ਨੂੰ ਗੋਲੀ ਮਾਰਨ ਦੀ ਖਬਰ ਸੀ। ਹਾਂ ਯਾਰ, ਬੜੀ ਮਾੜੀ ਖਬਰ ਆ। ਸੋਚ ਕੇ ਦਿਲ ਡਰਦਾ ਆ। ਤੈਨੂੰ ਪਤਾ ਹੀ ਆ, ਛੋਟੇ ਛੋਟੇ ਬੱਚੇ ਆ, ਘਰ ਕਾਰਾਂ ਦੀਆਂ ਪੇਮੈਂਟਾਂ, ਰੱਬ ਨਾ ਕਰੇ ਕੁਛ ਹੋ ਗਿਆ, ਬੜੀ ਘਬਰਾਹਟ ਹੁੰਦੀ ਆ। ਘਬਰਾਹਟ ਦੀ ਕੀ ਗੱਲ ਆ? ਤੂੰ ਆਪਣੀ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ? ਸੋਚਿਆ ਤਾਂ ਹੈ, ਪਰ ਕੋਈ ਭਰੋਸੇਮੰਦ ਸਲਾਹਕਾਰ ਨਹੀਂ ਮਿਲਦਾ। ਤੈਨੂੰ ਕੋਈ ਜਾਣਦਾ ਜੋ ਮੇਰੀ ਲੋੜ ਸਮਝ ਸਕੇ? ਯਾਰ, ਤੂੰ ਜਗਰੂਪ ਸਿੰਘ ਤਖਰ ਤੇ ਹਰਸਿਮਰਨ ਸਿੰਘ ਤਰਲਕ ਵਾਲਿਆਂ ਨੂੰ ਫੋਨ ਕਰ। ਉਹਨਾਂ ਦਾ 15 ਸਾਲ ਦਾ ਤਜਰਬਾ ਆ। ਸਮਝਦਾਰ ਤੇ ਪੜ੍ਹੇ ਲਿਖੇ ਨੌਜਵਾਨ ਨੇ, ਤੇਰੀ ਹਰ ਇੱਕ ਜ਼ਰੂਰਤ ਨੂੰ ਪੂਰੀ ਤਰ੍ਹਾਂ ਸਮਝਣਗੇ। ਤੂੰ ਹੁਣੇ ਹੀ ਕਾਲ ਕਰ। ਅਜੇ ਤੇਰੀ ਉਮਰ ਵੀ ਜ਼ਿਆਦਾ ਨਹੀਂ ਹੈ ਤੇ ਸਿਹਤ ਵੀ ਚੰਗੀ ਆ। ਰੋਜ਼ਾਨਾ ਦੇ ਕਾਫੀ ਦੇ ਕੱਪ ਦੀ ਕੀਮਤ ਤੇ ਬੜੀ ਵਧੀਆ ਇੰਸ਼ੋਰੈਂਸ ਦੇ ਦੇਣਗੇ। ਨੰਬਰ 209 448 0039 209 448 0039। ਕੈਲੀਫੋਰਨੀਆ ਲਾਇਸੈਂਸ ਨੰਬਰ 0D95 393 0L48 353। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530-415 5959 530 415 5959। ਮੈਨੀ ਹੇਅਰ 530-300-7663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਬੱਗਾ ਜੁਐਲਰਜ਼ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ ਚਾਈਨਾ ਟਾਊਨ ਸੁਪਰਮਾਰਕੀਟ ਦੇ ਵਿੱਚ 6930 65th ਸਟਰੀਟ ਨੰਬਰ 115 ਸੈਕਰਾਮੈਂਟੋ ਵਿਖੇ। ਬੱਗਾ ਜੁਐਲਰਜ਼ ਸੈਕਰਾਮੈਂਟੋ ਵਾਲਿਆਂ ਤੋਂ ਪੂਰੇ ਹੀ ਸੈਕਰਾਮੈਂਟੋ ਦੇ ਵਿੱਚ ਸਭ ਤੋਂ ਸਸਤੇ ਰੇਟ ਦੇ ਉੱਤੇ ਸੋਨਾ ਤੇ ਲੋੜ ਪੈਣ ਦੇ ਉੱਤੇ ਸੋਨੇ ਦੇ ਬਦਲੇ ਕੈਸ਼ ਲੈ ਸਕਦੇ ਹੋ। ਨਵੇਂ ਤੋਂ ਨਵੇਂ ਡਿਜ਼ਾਈਨ, ਕਸਟਮ ਡਿਜ਼ਾਈਨ ਤੇ ਹੋਰ ਸੋਨੇ ਦੀ ਹਰ ਇੱਕ ਤਰੀਕੇ ਦੀ ਆਈਟਮ ਬੱਗਾ ਜੁਐਲਰਜ਼ ਤੋਂ ਲੈ ਸਕਦੇ ਹੋ। ਬੱਗਾ ਜੁਐਲਰਜ਼ ਤੋਂ ਵਿਆਹ ਸ਼ਾਦੀ, ਜਾਗੋ ਅਤੇ ਹੋਰ ਹਰ ਇੱਕ ਤਰੀਕੇ ਦੇ ਪ੍ਰੋਗਰਾਮ ਦੇ ਲਈ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਜੌਨੀ 9169128842 916 912 8842। ਬੱਗਾ ਜੁਐਲਰਜ਼ ਸੈਕਰਾਮੈਂਟੋ 6930 65th ਸਟਰੀਟ ਨੰਬਰ 150 ਸੈਕਰਾਮੈਂਟੋ ਚਾਈਨਾ ਟਾਊਨ ਸੁਪਰਮਾਰਕੀਟ ਦੇ ਵਿੱਚ। ਕਾਲ ਜੌਨੀ 9169128842। ਬੱਗਾ ਜੁਐਲਰਜ਼ ਸੈਕਰਾਮੈਂਟੋ।
ਸਤਿ ਸ੍ਰੀ ਅਕਾਲ, ਮੇਰਾ ਨਾਮ ਹੈਗਾ ਰਜੇਸ਼ਵਰ ਲਾਲੀ, ਮੈਂ ਬੋਲਦਾ ਹਾਂ ਮਿਨੀ ਪੰਜਾਬ ਸਰੀ BC ਤੋਂ। ਸਤਿ ਸ਼੍ਰੀ ਅਕਾਲ, ਮੈਂ ਸਿਮਰਤ ਲਾਲੀ ਹਾਂ ਸਰੀ BC ਤੋਂ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਤੇ ਮੇਰੇ ਨਾਲ ਇਸ ਟਾਈਮ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਇੱਕ ਵਾਰੀ ਫੇਰ ਜੀ, ਸਵਾਗਤ ਹੈ ਜੀ। ਸ਼ੁਕਰੀਆ ਜੀ। ਜੀ ਤੇ ਮਿੰਟੂ ਗੁਰੂਸਰੀਆ ਜੀ, ਆਪਾਂ ਅਗਲੀਆਂ ਖਬਰਾਂ ਦੇ ਉੱਤੇ ਨਜ਼ਰ ਦੜਾਉਂਦੇ ਹਾਂ। ਗੈਂਗਸਟਰਾਂ ਨੇ ਥਾਣੇਦਾਰ ਨੂੰ ਗੋਲੀ ਮਾਰ ਕੇ ਆਪ ਦਾ ਸਾਥੀ ਛੁਡਾ ਕੇ ਲੈ ਗਏ ਆ। ਇਹ ਗੈਂਗਸਟਰ ਵੀ ਇੱਕ ਹੌਲਦਾਰ ਦਾ ਹੀ ਸੀ, ਘਰ ਦੀ ਉਹੀ ਗੱਲ ਆ। ਅੱਛਾ, ਘਰ ਦੀ ਕੰਧ ਘਰ 'ਚ ਹੀ ਡਿੱਗ ਪਈ ਹੈ। ਇਹ ਘਟਨਾ ਵੈਸੇ ਜਿਹੜੀ ਵਾਪਰੀ ਹੈ, ਇਹ ਵਾਪਰੀ ਹੈ ਅੰਮ੍ਰਿਤਸਰ ਦੇ ਵਿੱਚ ਜੀ। ਇਹ ਕਪੂਰਥਲਾ ਜੇਲ੍ਹ ਦੇ ਅੰਦਰ ਬੰਦ ਸੀ ਕੋਈ ਮੁੰਡਾ ਸ਼ੁਭਮ। ਇਹ ਤੇ ਵੈਸੇ ਸਾਡੇ ਮੀਡੀਆ ਵਾਲੇ ਅੱਜ ਕੱਲ ਹਰੇਕ ਨੂੰ ਗੈਂਗਸਟਰ ਲਿਖ ਦਿੰਦੇ, ਗਰੋਹਬਾਜ਼ ਲਿਖ ਦਿੰਦੇ ਆ। ਇਹਦੇ ਤੇ ਓਦਾਂ ਕਾਫੀ ਕੇਸ ਚੱਲਦੇ ਸੀਗੇ ਜੀ, ਕਾਫੀ ਕੇਸ ਚੱਲਦੇ ਸੀ। ਇਹ ਮੰਨਿਆ ਪਰਮੰਨਿਆ ਸੀ ਆਪਣੇ ਇਲਾਕੇ 'ਚ, ਤੇ ਰਈਆਂ ਲੱਗ ਕੇ ਅੱਜ ਇਹਨੂੰ ਬੱਸ ਤੇ ਖੜਦੇ ਪਏ ਸਨ ਪੇਸ਼ੀ ਤੇ। ਰੋਡਵੇਜ਼ ਦੀ ਬੱਸ 'ਚ ਬਹਿੰਦੇ ਆ, ਤੁਹਾਨੂੰ ਪਤਾ ਰੋਡਵੇਜ਼ ਜਿਹੜੀ ਆ ਉਹ ਥਾਂ ਥਾਂ ਰੁਕਦੀ ਜਾਂਦੀ ਹੈ ਜੀ। ਉਹ ਇੱਕ ਥਾਂ ਤੇ ਰੁਕੀ ਆ, ਉਹ ਵਿੱਚ 7-8 ਮੁੰਡੇ ਹੋਰ ਚੜ੍ਹ ਪਏ, ਤੇ ਜਿਹੜੇ ਪੁਲਿਸ ਵਾਲੇ ਸੀਗੇ ਪਤਾ ਨਹੀਂ ਉਹ ਕੀ ਅਖਬਾਰ ਪੜ੍ਹਦੇ ਸੀ, ਕੀ ਕੁਛ ਕਰਦੇ ਸੀਗੇ, ਉਹਨਾਂ ਦੇ ਕੋਲ ਹੀ ਆ ਗਏ। ਉਹਨਾਂ ਨੇ ਆ ਕੇ ਪੁੜਪੜੀਆਂ ਤੇ ਪਿਸਤੌਲ ਲਾ ਲੈ ਕੇ, ਲਿਆਓ ਭਾਈ ਬੰਦਾ ਦਿਓ ਸਾਡਾ ਜੀ। ਔਰ ਇਹ ਤੁਹਾਨੂੰ ਪਤਾ ਪੁਲਿਸ ਵਾਲੇ ਇੰਨੇ ਬੀਬੇ ਆ, ਜਦੋਂ ਸੁੱਖਾ ਕਾਲਮਾ ਮਾਰਿਆ ਸੀਗਾ ਉਦੋਂ ਵੀ ਤੇ ਦੂਜਿਆਂ ਨੇ ਆ ਕੇ ਉਹੀ ਕਿਹਾ ਸੀ ਕਿ ਇਹ ਸ਼ਿਕਾਰ ਸਾਡਾ ਛੱਡ ਦਿਓ ਜਾਂ ਭੱਜੋ। ਉਹ ਪਾਸੇ ਖੜੇ ਕੱਚਾ 'ਚ ਹੱਥ ਪਾ ਕੇ ਵਹਿੰਦੇ ਪਏ ਸਨ ਕਿ ਕਿਸ ਤਰ੍ਹਾਂ ਮਾਰਿਆ, ਤੇ ਮਾਰ ਕੇ ਉਹ ਨਾ ਸਿਰਫ ਉਹਦੀ ਲਾਸ਼ ਤੇ ਭੰਗੜੇ ਪਾਉਂਦੇ ਰਹੇ ਅੱਧਾ ਘੰਟਾ, ਬਲਕਿ ਉੱਤੇ ਰੱਖ ਕੇ ਗਲਾਸੀ ਸ਼ਰਾਬ ਪਾ ਕੇ ਇੱਕ ਦੂਜੇ ਨਾਲ ਜਾਮ ਵੀ ਟਕਰਾਉਂਦੇ ਰਹੇ ਜੀ। ਤੇ ਸਾਡੀ ਪੰਜਾਬ ਪੁਲਿਸ ਜਿਹੜੀ 15 ਦੀ ਗਿਣਤੀ ਸੀ ਉਹਨਾਂ ਦੀ, ਉਹ ਚੁੱਪ ਕਰਕੇ ਤੇ ਐ ਖੜੇ ਸਨ ਜਿਵੇਂ ਉਹ ਸ਼ੋਰੂਮਾਂ ਦੇ ਬਾਹਰ ਬੁੱਤ ਜੇ ਨਹੀਂ ਖੜੇ, ਲੀੜੇ ਪਾ ਕੇ ਖੜੇ ਕੀਤੇ ਹੁੰਦੇ ਆ ਸਟੈਚੂ, ਉਹ ਸਟੈਚੂ ਬਣ ਕੇ ਖੜੇ ਸਨ। ਸੋ ਇਹ ਜਿਹੜੀ ਘਟਨਾ ਉਹ ਉਦਾਂ ਦੀ ਹੀ ਵਾਪਰੀ ਆ। ਹੁਣ ਤੇ ਥਾਣੇਦਾਰ ਕਹਿਣ ਡਿਆ, ਕਹਿੰਦਾ ਜੀ ਕਿ ਅਸੀਂ ਕੀ ਕਰਦੇ, ਹਥਿਆਰ ਤੇ ਸਾਡੇ ਕੋਲ ਹੈਗੇ ਸਨ, ਪਰ ਜੇ ਗੋਲੀ ਚਲਾਉਂਦੇ ਹੋ ਤਾਂ ਫਿਰ ਸਵਾਰੀਆਂ ਨੂੰ ਵੀ ਲੱਗਣ ਦਾ ਖਤਰਾ ਸੀਗਾ। ਤੇ ਆਪ ਥਾਣੇਦਾਰ ਪੱਟ 'ਚ ਗੋਲੀ ਖਾ ਕੇ ਬੈਠਾ। ਹੁਣ ਇਹਨਾਂ ਨੂੰ ਜਿਹੜਾ ਖਤਰਾ ਸੀਗਾ ਕਿ ਦੂਸਰੇ ਦੇ ਵੱਜੂਗੀ, ਉਹ ਗੈਂਗਸਟਰਾਂ ਨੇ ਕਿਵੇਂ ਉਹਨਾਂ ਸਾਰੇ ਲੋਕਾਂ ਦੇ ਵਿੱਚੋਂ ਇਹਨਾਂ ਦੇ ਗੋਲੀ ਮਾਰੀ ਆ, ਸਮਝ ਤੋਂ ਪਰੇ ਦੀ ਗੱਲ ਆ ਜੀ। ਪੱਟ 'ਚ ਗੋਲੀ ਉਹ ਮਾਰ ਕੇ ਵੀ ਗਏ ਆ, ਜਿਹੜੇ ਆਪਦੇ ਕੋਲ ਹਥਿਆਰ ਸੀ ਉਹ ਆਪਦੇ ਤੇ ਚਲਾ ਲਏ, ਇਹ ਵੀ ਸਮਝ ਤੋਂ ਪਰੇ ਦੀ ਗੱਲ ਆ। ਇਹ ਵੀ ਇੱਕ ਬਹੁਤ ਵੱਡਾ ਸਵਾਲ ਆ। ਪਰ ਦੱਸਦੇ ਆ ਕਿ ਉਹ ਮੁੰਡੇ ਬੜੀ ਆਸਾਨੀ ਨਾਲ, ਬੜੀ ਆਰਾਮਦਾਇਕ ਸਥਿਤੀ ਦੇ ਵਿੱਚ ਉੱਥੋਂ ਨਿਕਲ ਲਏ ਆ। ਥਾਣੇਦਾਰ ਤੇ ਕਹਿੰਦਾ ਕਿ ਮੈਨੂੰ ਗੋਲੀ ਮਾਰ ਗਏ ਆ ਕਿਉਂਕਿ ਅਸੀਂ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਜਿੱਦਾਂ ਦੀ ਉਹ ਗੋਲੀ ਵੱਜੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਭੇਤ ਆ। ਹੁਣ ਇਸ ਗੈਂਗਸਟਰ ਨੂੰ ਲੈ ਕੇ ਇਹਦੇ ਸਾਥੀ ਛੁਡਾ ਕੇ, ਇਹਨਾਂ ਦੇ ਕੋਲ ਹੁਣ ਕੱਖ ਵੀ ਨਹੀਂ, ਲੈ ਦੇ ਕੇ ਇੱਕ ਥਾਣੇਦਾਰ ਬਚਿਆ, ਉਹੀ ਦੱਸੀ ਜਾਂਦਾ ਐ ਹੋ ਗਿਆ ਜੀ, ਐ ਹੋ ਗਿਆ। ਪਰ ਲੋਕ ਦੱਸਦੇ ਆ ਕਿ ਉਹ ਪਹਿਲਾਂ ਹੀ ਉੱਥੇ ਖੜੇ ਸਨ, ਜਿਸ ਅੱਡੇ ਤੇ ਬੱਸ ਰੁਕਣੀ ਸੀ ਉਹਨਾਂ ਨੂੰ ਸਾਰਾ ਪਤਾ ਸੀ, ਪਤਾ ਨਹੀਂ ਪਿੱਛੋਂ ਹੀ ਲੱਗੇ ਸੀ ਪਤਾ, ਜਾਂ ਉਹਨਾਂ ਨੇ ਰੈਕੀ ਕੀਤੀ ਹੋਈ ਸੀਗੀ, ਉਹ ਆਰਾਮ ਨਾਲ ਚੜ੍ਹ ਕੇ ਤੇ ਲੈ ਗਏ। ਇਹ ਪਹਿਲੀ ਘਟਨਾ ਨਹੀਂ, ਇਸ ਤਰ੍ਹਾਂ ਦੀ ਘਟਨਾ ਇੱਕ ਥੋੜੇ ਮਹੀਨੇ ਪਹਿਲਾਂ ਜਲੰਧਰ ਦੇ ਲਾਗੇ ਹੀ ਵਾਪਰੀ ਸੀਗੀ, ਹਵੇਲੀ ਹੋਟਲ ਕੋਲ ਜੀ। ਉਹਨਾਂ ਨੇ ਵੀ ਇਸੇ ਤਰ੍ਹਾਂ ਕੀਤਾ ਸੀ, ਨਾਲੇ ਤਾਂ ਚੰਗੀ ਤਰ੍ਹਾਂ ਤਲਪਾਇਆ ਉਸ ਥਾਣੇਦਾਰ ਨੂੰ, ਨਾਲੇ ਜਾਂਦੇ ਉਹਦੀ ਸਟੇਨ ਗਨ ਵੀ ਖੋਹ ਕੇ ਲੈ ਗਏ, ਤੇ ਨਾਲੇ ਆਪਦਾ ਬੰਦਾ ਵੀ ਲੈ ਗਏ ਸੀਗੇ ਜੀ। ਇਹ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਪਈਆਂ ਨੇ, ਲਗਾਤਾਰ ਵਾਪਰਦੀਆਂ ਪਈਆਂ, ਜਦੋਂ ਤੁਹਾਨੂੰ ਪਤਾ ਕਿ ਇਸ ਮੁੰਡੇ ਤੇ ਇੰਨੇ ਕੇਸ ਚੱਲਦੇ ਆ, ਤੁਸੀਂ ਉਹਨੂੰ ਲਿਜਾ ਕਾਹਦੇ 'ਚ ਰਹੇ ਹੋ? ਰੋਡਵੇਜ਼ ਦੀ ਬੱਸ 'ਚ। ਤੁਸੀਂ ਬੰਦੇ ਕਿੰਨੇ ਹੋ? 3। ਹਥਿਆਰ ਤੁਹਾਡੇ ਕੋਲ ਇਹੋ ਜਿਹੇ ਆ ਕਿ ਬਾਅਦ ਦੇ ਵਿੱਚ ਤੁਹਾਨੂੰ ਕਿੱਕਰ ਦੇ ਮੁੱਢ ਨਾਲ ਵੀ ਖਿਲਾਰ ਕੇ ਕਹਿ ਦਈਏ ਵੀ ਇਹਦੇ ਗੋਲੀ ਮਾਰ ਦਿਓ। ਹਥਿਆਰ ਤੁਹਾਡੇ ਕੋਲ ਇਹੋ ਜਿਹੇ ਆ ਕਿ ਉਹ ਉੱਤੇ ਕਿੱਕਰ ਦੇ ਮੁੱਢ ਨੂੰ ਵੀ ਨਿਸ਼ਾਨਾ ਲਾਉਣ ਜੋਗੇ ਨਹੀਂ ਹੈਗੇ। ਸਰੀਰ ਤੁਹਾਡੇ ਅਨਫਿਟ ਆ। ਸੋ ਸਮਝ ਤੋਂ ਪਰੇ ਦੀ ਗੱਲ ਹੈ ਕਿ ਨਾ ਤੁਹਾਡੇ ਕੋਲ ਮਸ਼ੀਨਰੀ ਆ, ਨਾ ਚੰਗੇ ਹਥਿਆਰ ਆ, ਨਾ ਚੰਗੇ ਤੁਹਾਡੇ ਕੋਲ ਸਰੀਰ ਆ। ਇਹ ਕਿਹੜੇ ਤੁਸੀਂ ਆਸਰੇ ਇਹੋ ਜਿਹੇ ਖਤਰਨਾਕ ਲੋਕਾਂ ਨੂੰ ਇਸ ਤਰ੍ਹਾਂ ਪੇਸ਼ੀਆਂ ਤੇ ਲੈ ਜਾ ਰਹੇ ਹੋ ਜੀ। ਸੋ ਇਹ ਸਭ ਤੋਂ ਵੱਡਾ ਸਵਾਲ ਹੈ, ਬੁਨਿਆਦੀ ਸਵਾਲ ਹੈ ਕਿ ਇਹ ਤੇ ਫਿਰ ਪੁਲਿਸ ਨੂੰ ਮਰਵਾਉਣ ਵਾਲੀ ਗੱਲ ਹੈ ਕਿ ਉਹਨਾਂ ਦੇ ਕੋਲ ਹੀ ਕੱਖ ਨਹੀਂ। ਸੋ ਮੇਰੇ ਖਿਆਲ ਦੇ ਨਾਲ ਜੇ ਇਸ ਤਰ੍ਹਾਂ ਦਾ ਢਾਂਚਾ ਰਿਹਾ ਤੇ ਏਦਾਂ ਆਰਾਮ ਦੇ ਨਾਲ ਹੋਰ ਵੀ ਗੈਂਗਸਟਰ ਨਿਕਲਦੇ ਰਹਿਣਗੇ। ਇਹਦਾ ਹੱਲ ਕਰਨਾ ਪਊਗਾ, ਹੱਲ ਖੋਜਣਾ ਪਊਗਾ ਵੀਡੀਓ ਕਾਨਫਰੰਸਿੰਗ ਰਾਹੀਂ। ਜੇ ਆ ਜਿਹੜਾ ਡੇਰਾ ਚੀਫ
ਇੰਨੀਆਂ ਪੇਸ਼ੀਆਂ ਭੁਗਤ ਸਕਦਾ। ਬਿਲਕੁਲ। ਤੇ ਆ ਜਿਹੜੀਆਂ ਸਾਡੇ ਇੱਥੇ 15-20 ਜੇਲ੍ਹਾਂ ਨੇ ਵੱਡੀਆਂ, ਇਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਲਾ ਦੇਣਾ ਚਾਹੀਦਾ। ਜਿੰਨਾ ਕੁ ਉਹਨਾਂ ਤੇ ਖਰਚਾ ਆਊਗਾ, ਤੇ ਆ ਜਿਹੜਾ ਖਰਚਾ ਕਰਦੇ ਫਿਰਦੇ ਕਦੇ ਰੋਡਵੇਜ਼ ਤੇ ਚੜ ਗਏ, ਉਹ ਭਾਵੇਂ ਚੜ੍ਹ ਤੇ ਉੱਥੇ ਮੁਲਜ਼ਮ ਦੀ ਕਾਰ ਤੇ ਜਾਣ, ਘਰ ਆਈ ਹੋਵੇ ਜਿਹੜੀ, ਪਾ ਦਿੰਦੇ ਕਿ ਅਸੀਂ ਤੇ ਰੋਡਵੇਜ਼ ਤੇ ਚੜ੍ਹ ਕੇ ਗਏ ਸੀ, ਇੱਥੇ ਖਰਚਾ ਆ ਗਿਆ, ਜੋ ਖੋਲ ਕੇ ਖਾ ਲੈਂਦੇ ਆ, ਉਹ ਵੀ ਪਾ ਦਿੰਦੇ ਕਿ ਇੰਨੇ ਦੀ ਰੋਟੀ ਖਾ ਕੇ ਆਏ ਆ। ਸੋ ਇਹ ਖਰਚੇ ਤੁਹਾਡੇ ਬਚਣਗੇ, ਤੁਹਾਡੀ ਜਿਹੜੀ ਸਿਕਿਉਰਿਟੀ ਉਹ ਸਗੋਂ ਪੁਖਤਾ ਹੋ ਜਾਏਗੀ। ਇਸ ਤਰ੍ਹਾਂ ਦਾ ਸਿਸਟਮ ਕਰ ਲੈਣਾ ਚਾਹੀਦਾ। ਜੇ ਨਹੀਂ ਸਾਰੇ ਪਾਸੇ ਇਹ ਨਹੀਂ ਕੋਈ ਵਾਹ ਜਾਂਦੀ, ਤੇ ਫਿਰ ਘੱਟੋ ਘੱਟ ਇਹ ਕਰਨਾ ਕਿ ਜਿਹੜੇ ਗੈਂਗਸਟਰ ਆ, ਇਹਨਾਂ ਦੀਆਂ ਵਿਰੋਧੀ ਗੈਂਗਾਂ ਨੇ ਜਿਹੜੀਆਂ, ਉਹਨਾਂ ਦੇ ਨਾਲ ਕਰ ਲੈਣ ਟਾਈ ਅਪ। ਜਦੋਂ ਕਿਸੇ ਨੇ ਉਧਰੋਂ ਜਾਣਾ ਹੋਵੇ ਤੇ ਉਹ ਗੈਂਗ ਸੱਦ ਲਈ ਕਿ ਇਹਨਾਂ ਨੂੰ ਪੇਸ਼ੀ ਭੁਗਤਾ ਲਿਓ। ਜਦੋਂ ਉਹਨਾਂ ਦੇ ਕਿਸੇ ਬੰਦੇ ਨੇ ਜਾਣਾ ਹੋਵੇ ਤੇ ਉਹਨਾਂ ਨੂੰ ਠੇਕਾ ਦੇ ਦਿਓ ਕਿ ਤੁਸੀਂ ਲੈ ਜਾਓ, ਆਪੇ ਇੱਕ ਦੂਜੇ ਨਾਲ ਲੜੀ ਭਿੜੀ ਜਾਣ, ਤੁਸੀਂ ਪਾਸੇ ਹੋ ਜਾਓ। ਇਹੀ ਕੁਛ ਹੋ ਸਕਦਾ। ਤੁਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕ ਹੀ ਨਹੀਂ ਪਾ ਰਹੇ। ਸੋ ਇਹ ਤੇ ਚਲੋ ਹਾਸੇ ਮਜ਼ਾਕ ਦੀ ਗੱਲ ਆ, ਲਾਈਟ ਮੂਡ ਦੀ ਗੱਲ ਆ, ਪਰ ਇਹਨਾਂ ਨੂੰ ਕੁਛ ਨਾ ਕੁਛ ਪ੍ਰਬੰਧ ਇਸ ਤਰ੍ਹਾਂ ਦਾ ਕਰਨਾ ਪਵੇਗਾ। ਇਹ ਕਦੋਂ ਤੱਕ ਸਿਲਸਿਲਾ ਚੱਲੂਗਾ ਕਿ ਬੰਦਾ ਫੜ ਲਿਆ, ਬੰਦਾ 4 ਮਹੀਨੇ ਜੇਲ੍ਹ 'ਚ ਰੋਟੀਆਂ ਖਵਾ ਕੇ, ਛੋਲੇ ਖਵਾ ਕੇ ਪਾਲਤਾ, ਤੇ ਮੁੜ ਕੇ 4-5 ਮਹੀਨੇ ਬਾਅਦ ਜਦੋਂ ਉਹਨਾਂ ਦਾ ਜੀ ਕੀਤਾ ਛਡਾ ਕੇ ਭੱਜ ਗਏ। ਇਹਦਾ ਮਤਲਬ ਹੈ ਕਿ ਤੁਸੀਂ ਸਿਰਫ ਰੋਟੀਆਂ ਖਵਾਉਣ ਜੋਗੇ ਉਹਨਾਂ ਨੂੰ। ਬਿਲਕੁਲ। ਕਦੀ ਜੂਸ ਵੀ ਪਿਆਉਂਦੇ ਨੇ ਜੇ, ਐਸੀ ਗੱਲ ਨਹੀਂ। ਇਹ ਜੂਸ ਆਪ ਪੀ ਕੇ ਵੀ ਜਿਹੜੇ ਪਰੇ ਚਲ ਜਾਂਦੇ ਨੇ। ਇਹ ਬਹੁਤ ਕੁਛ ਹੋਇਆ। ਤੇ ਮਿੰਟੂ ਜੀ, ਕੋਈ ਆંકੜਾ ਹੈਗਾ ਵੀ ਹੁਣ ਤੱਕ ਥੋੜੇ ਸਮੇਂ ਦੇ ਵਿੱਚ ਕਿੰਨੇ ਕੁ, ਜੇ 1-2 ਸਾਲ ਦੇ ਵਿੱਚ ਕੈਦੀ ਜਿਹੜੇ ਏਦਾਂ ਭੱਜਣ ਦੇ ਵਿੱਚ ਕਾਮਯਾਬ ਰਹੇ ਨੇ? ਬਹੁਤ ਵੱਡੇ ਵੱਡੇ ਭੱਜੇ ਆ। ਵਿੱਕੀ ਗੌਂਡਰੂ ਦੀ ਜੇਲ੍ਹ ਚੋਂ ਭੱਜੇ ਜੀ। ਆ ਜਿਹੜਾ ਇੱਥੇ ਸਾਡੇ ਪਿੰਡਾਂ ਦਾ ਇੱਕ ਮੁੰਡਾ ਹੋ ਰਿਹਾ, ਬਿਸ਼ਨੋਈ ਉਹਨੂੰ ਕਹਿੰਦੇ ਆ ਜੀ, ਉਹਦਾ ਨਾਂ ਮੈਨੂੰ ਭੁੱਲ ਗਿਆ, ਲਾਰੈਂਸ ਬਿਸ਼ਨੋਈ ਜੀ, ਉਹ ਭੱਜਿਆ ਉਹ ਬਨੂੜ ਦੇ ਢਾਬੇ ਤੋਂ, ਬਨੂੜ ਦੇ ਲਾਗੇ ਢਾਬੇ ਤੋਂ। ਉਹ ਵੀ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਆਓ ਤੁਹਾਨੂੰ ਰੋਟੀ ਖਵਾਵਾਂ, ਤੇ ਰੋਟੀ ਵੀ ਤੁਹਾਨੂੰ ਸ਼ਾਹੀ ਖਵਾਉਣਾ। ਐਸੀ ਸ਼ਾਹੀ ਰੋਟੀ ਖਾਧੀ ਕਿ ਤਬਾਹੀ ਕਰ ਗਿਆ ਉਹਨਾਂ ਦੀ। ਏਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ। ਕੋਟਪੂਰਿਓਂ ਭੱਜਿਆ ਸੀਗਾ ਬਹੁਤ ਖਤਰਨਾਕ ਗੈਂਗਸਟਰ, ਬਹੁਤ ਖਤਰਨਾਕ ਗੈਂਗਸਟਰ। ਉਹਨੂੰ 2 ਬੰਦੇ ਪੇਸ਼ੀ ਤੇ ਲਿਜਾ ਰਹੇ ਸੀ ਚੌਂਕ ਦੇ ਵਿੱਚ, ਚਪੇੜਾ ਮਾਰ ਕੇ ਭੱਜ ਗਿਆ। ਦੱਸੋ। ਇਸ ਤਰ੍ਹਾਂ ਦੀਆਂ ਦਿੱਲੀ ਵਾਲੀ ਤੁਹਾਨੂੰ ਘਟਨਾ ਦੱਸੀ ਆ, ਉੱਥੋਂ ਭੱਜੇ। ਬਹੁਤ ਸਾਰੇ ਇਸ ਤਰ੍ਹਾਂ ਦੇ ਭੱਜੇ ਆ ਗੈਂਗਸਟਰ, ਜਿਹੜੇ ਕਿ ਨਾਮਚੀਨ ਗੈਂਗਸਟਰ ਸੀਗੇ, ਗਰੋਹਬਾਜ਼ ਸੀਗੇ। ਜੇ ਲਾਈਏ ਮੋਟਾ ਜਿਹਾ ਲਾਈਏ ਨਾ ਹਿਸਾਬ ਕਿਤਾਬ, ਅੰਕੜਾ ਵੀ ਜੇ ਆਪਾਂ ਲਾਈਏ ਤਾਂ ਲਗਭਗ 25-30 ਵਾਰਦਾਤਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਹੋਈਆਂ, ਫਰਾਰੀਆਂ ਹੋਈਆਂ, ਜਿਹੜੀਆਂ ਇਹਨਾਂ ਦੀ ਹਿਰਾਸਤ 'ਚੋਂ ਫਰਾਰੀਆਂ ਹੋਈਆਂ। ਉਹ ਕਦੋਂ? ਆ ਸਿਰਫ ਤੇ ਸਿਰਫ ਲਾ ਲਓ ਕਿ 1.5 ਸਾਲ ਦੇ ਅੰਦਰ ਅੰਦਰ। ਵੱਡੀਆਂ ਫਰਾਰੀਆਂ ਜਿਹੜੀਆਂ ਉਹ 25-30 ਦੇ ਕਰੀਬ ਆ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਸੈਂਕੜੇ ਕਰੋੜਾਂ ਦੇ ਸਿੰਜਾਈ ਵਿਭਾਗ ਘੁਟਾਲੇ ਨਾਲ ਜੁੜੀਆਂ ਫਾਈਲਾਂ ਕਹਿੰਦੇ ਜੀ ਗਾਇਬ ਹੋ ਗਈਆਂ। ਇਹਨਾਂ ਨੇ ਵੇਖਿਓ ਹੌਲੀ ਹੌਲੀ ਮੁੱਦਾ ਹੀ ਗਾਇਬ ਕਰ ਦੇਣਾ। ਸਾਡੇ ਇੱਥੇ ਪਿੰਡਾਂ 'ਚ ਕਹਿੰਦੇ ਹੁੰਦੇ ਨਾ ਕਿ ਫਲਾਣੇ ਦਾ ਤੇ ਫਲਾਣੇ ਨੇ ਮੁੱਦਾ ਹੀ ਗਾਇਬ ਕਰ ਦਿੱਤਾ। ਇਹ ਹੁਣ ਮੁੱਦਾ ਹੀ ਗਾਇਬ ਹੋ ਜਾਣਾ। ਕਿਉਂਕਿ ਅਸੀਂ ਕੱਲ ਇਹੋ ਹੀ ਖਬਰ ਕਰਦੇ ਪਏ ਸਾਂ ਕਿ ਉਹ ਜਿਹੜਾ ਇਹਨਾਂ ਦਾ ਇੱਕ ਠੇਕੇਦਾਰ ਹੈ ਸਿੰਜਾਈ ਵਿਭਾਗ ਦੇ ਨਾਲ ਜੁੜਿਆ, ਗੁਰਿੰਦਰ ਭਾਪਾ ਉਰਫ ਗੁਰਿੰਦਰ ਸਿਆਪਾ ਜੀ, ਉਹ 100 ਕਰੋੜ ਰੁਪਈਆ ਹੀ ਬੈਂਕਾਂ ਦੇ ਖਾਤਿਆਂ 'ਚੋਂ ਕਢਾ ਕੇ ਲੈ ਗਿਆ ਜੀ। ਮਾਰੀ ਜਾਂਦੀ ਆ ਕਿ ਇੰਨਾ ਪੈਸਾ, ਹਾਏ ਹਾਏ ਇੰਨਾ ਪੈਸਾ ਸੀ ਇਹਦੇ ਕੋਲੇ। ਹੁਣ ਤਾੜੀਆਂ ਮਾਰੀ ਜਾਂਦੇ ਆ ਕਿ ਸਾਨੂੰ ਪਤਾ ਹੀ ਨਹੀਂ ਲੱਗਾ। ਕਮਾਲ ਦੀ ਗੱਲ ਹੈ, ਇੰਨਾ ਪੈਸਾ ਸੀ ਇਹਦੇ ਖਾਤਿਆਂ 'ਚ। ਹੁਣ ਜਿਹੜਾ ਬੰਦਾ ਇਹਨਾਂ ਦੀ ਨੱਕ ਦੇ ਹੇਠੋਂ 100 ਕਰੋੜ ਰੁਪਈਆ ਆਪਣੇ ਖਾਤਿਆਂ 'ਚੋਂ ਹੁੰਜ ਕੇ ਲੈ ਜਾਂਦਾ, ਉੱਥੇ ਫਿਰ ਸਿੰਜਾਈ ਵਿਭਾਗ ਵਾਲੇ ਵੀ ਸੋਚਣਗੇ ਕਿ ਜੇ ਗੁਰਿੰਦਰ ਭਾਪਾ ਇੰਨਾ ਕੁਛ ਕਰਕੇ ਆਪਣਾ ਪੈਸਾ ਪੱਲੀ 'ਚ ਪਾ ਕੇ ਪੰਡਾ ਬੰਨ ਕੇ ਆਰਾਮ ਨਾਲ ਨਿਕਲ ਸਕਦਾ, ਤੇ ਅਸੀਂ ਜੇ ਫਾਈਲਾਂ ਗਾਇਬ ਕਰ ਲਈਏ ਤੇ ਕੀ ਵਿਗੜਨਾ? ਜੀ ਜੀ। ਸੋ ਦੱਸਦੇ ਹੈ ਕਿ ਇਹ ਘੱਟੋ ਘੱਟ 3000 ਕਰੋੜ ਦੇ ਪ੍ਰੋਜੈਕਟਾਂ ਨਾਲ ਜੁੜੀਆਂ, ਜਿਨ੍ਹਾਂ ਦੇ ਵਿੱਚ ਅੰਦੇਸ਼ਾ ਹੈ ਕਿ ਹੇਰਾਫੇਰੀ ਹੋਈ ਹੈ। ਉਹਨਾਂ 3000 ਕਰੋੜੀ ਪ੍ਰੋਜੈਕਟਾਂ ਦੀਆਂ ਜਿਹੜੀਆਂ ਫਾਈਲਾਂ ਮਹੱਤਵਪੂਰਨ, ਕੁਛ ਤੇ ਵਿਜੀਲੈਂਸ ਦੇ ਹੱਥ ਲੱਗ ਗਈਆਂ, ਉਹ ਜਿਹੜੀਆਂ ਰਹਿੰਦੀਆਂ ਸੀ, ਕਿਉਂਕਿ ਇਹਨਾਂ ਨੇ ਰੱਟਾ ਪਾ ਲਿਆ ਸੀ। ਤੁਹਾਨੂੰ ਯਾਦ ਹੀ ਹੋਣਾ, ਆਪਾਂ ਉਹ ਗੱਲ ਵੀ ਕੀਤੀ ਸੀ ਕਿ ਜਾ ਕੇ ਇੰਜੀਨੀਅਰ ਉੱਥੇ ਧਰਨੇ ਤੇ ਬੈਠ ਗਏ ਸੀ ਚੰਡੀਗੜ੍ਹ। ਇਹਨਾਂ ਨੂੰ ਫਿਰ ਰੱਟਾ ਬਦਲਣਾ ਪਿਆ। ਤਾਂ ਜਦੋਂ ਉਹ ਸਭ ਕੁਛ ਚੱਲਦਾ ਪਿਆ ਸੀਗਾ, ਥੋੜੇ ਬਹੁਤ ਰਿਕਾਰਡ ਸੀਗੇ ਜਿਹੜੇ ਉਹ ਤੇ ਪਹੁੰਚ ਗਏ ਵਿਜੀਲੈਂਸ ਕੋਲ, ਪਰ ਜਿਹੜੀਆਂ ਦੂਸਰੀਆਂ ਫਾਈਲਾਂ ਸੀ ਉਹ ਦੱਸਦੇ ਕਿ ਲੋਪ ਹੋ ਗਈਆਂ, ਜਿਵੇਂ ਗਧੇ ਤੇ ਸਿਰ ਤੋਂ ਸਿੰਘ ਲੋਪ ਹੁੰਦੇ ਆ। ਹੁਣ ਉਹ ਫਾਈਲਾਂ ਮਿਲਦੀਆਂ ਨਹੀਂ ਪਈਆਂ। ਵਿਜੀਲੈਂਸ ਨੇ ਇਹਨਾਂ ਦੀ ਜਾ ਕੇ ਮਿਹਨਤ ਵੀ ਕੀਤੀ ਹੈ ਕਿ ਭਾਈ ਤੁਸੀਂ ਏਦਾਂ ਨਾ ਕਰੋ, ਇਹ ਜਿਹੜੀ ਸਾਡੀ ਜਾਂਚ ਪੜਤਾਲ ਚੱਲਦੀ ਪਈ ਆ, ਇਹਦੇ ਲਈ ਦਸਤਾਵੇਜ਼ ਬਹੁਤ ਅਹਿਮ ਆ, ਤੁਸੀਂ ਹੋਰ ਨਾ ਕਰੋ, ਸਾਨੂੰ ਏਦਾਂ ਕਰੋ, ਫੋਟੋ ਸਟੇਟਾਂ ਹੀ ਦੇ ਦਿਓ ਰਿਕਾਰਡ ਦੀਆਂ। ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਤੁਹਾਡੇ ਰਿਕਾਰਡ ਦੇ ਨਾਲ ਕੁਛ ਛੇੜਛਾੜ ਕਰ ਸਕਦੇ ਹਾਂ, ਜਾਂ ਤੁਹਾਨੂੰ ਕੋਈ ਅੰਦੇਸ਼ਾ ਹੈ, ਕੋਈ ਸ਼ੰਕਾ ਹੈ, ਕੋਈ ਸੰਸ਼ਾ ਹੈ, ਤਾਂ ਤੁਸੀਂ ਰਿਕਾਰਡ ਸਾਨੂੰ ਫੋਟੋ ਸਟੇਟ ਦੇ ਦਿਓ। ਪਰ ਕਮਾਲ ਦੀ ਗੱਲ ਹੈ ਕਿ ਫੋਟੋ ਸਟੇਟ ਰਿਕਾਰਡ ਵੀ ਨਹੀਂ ਦਿੱਤਾ ਜਾ ਰਿਹਾ। ਹੁਣ ਵਿਜੀਲੈਂਸ ਤਿਆਰੀ ਇਹ ਕਰਦੀ ਪਈ ਹੈ ਕਿ ਜੇ ਇਹਨਾਂ ਦੇ ਕੋਲ ਰਿਕਾਰਡ ਆ,
ਉਹਨਾਂ ਬੰਦਿਆਂ ਦੇ ਖਿਲਾਫ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਜਾਵੇ ਰਿਕਾਰਡ ਗਾਇਬ ਕਰਨ ਦਾ। ਪਰ ਅਸਲ ਗੱਲ ਜਿਹੜੀ ਹੈ ਜੀ, ਗਾਇਬ ਨਹੀਂ ਹੋ ਰਹੇ ਜਾਂ ਇਹ ਗੁਰਿੰਦਰ ਪਾਪੇ ਹੋਰੀ ਭੱਜ ਨਹੀਂ ਰਹੇ, ਇਹ ਸਭ ਕੁਝ ਪਿੱਛੋਂ ਕਰਵਾਇਆ ਜਾ ਰਿਹਾ ਹੈ। ਪਿਛਲੀ ਸਰਕਾਰ ਦੇ ਵਿੱਚ ਜੋ ਗੜਬੜੀਆਂ ਹੋਈਆਂ, ਖਾਸ ਤੌਰ ਤੇ ਸਿੰਜਾਈ ਪ੍ਰੋਜੈਕਟਾਂ ਦੇ ਵਿੱਚ ਜਿਸ ਤਰੀਕੇ ਦੀ ਮਾਰ-ਧਾੜ ਹੋਈ, ਉਹ ਕੱਲ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਅਸਲ ਦੇ ਵਿੱਚ ਗੁਰਿੰਦਰ ਪਾਪਾ ਇੱਕ ਕਠਪੁਤਲੀ ਸੀ। ਉਹਦੀ ਡੋਰ ਕਿਸੇ ਵੱਡੇ ਘਰ ਦੇ ਹੱਥ ਸੀ। ਜਿਸ ਬੰਦੇ ਦੇ ਹੱਥ ਪੱਲੇ ਕੁਛ ਨਹੀਂ, ਉਹਦੇ ਪਿੱਛੇ ਇੱਕ ਤਾਕਤ ਖੜੀ ਹੈ। ਉਹ ਤਾਕਤ ਦੂਸਰਿਆਂ ਦੇ ਪਿੱਛੇ ਵੀ ਤੇ ਕੰਮ ਕਰਦੀ ਹੋ ਸਕਦੀ ਹੈ ਨਾ। ਬਿਲਕੁਲ। ਇੱਕ ਲੌਬੀ ਹੈ ਜਿਹੜੀ ਅੱਜ ਵੀ ਤਨਖਾਹ ਤੇ ਇਸ ਸਰਕਾਰ ਤੋਂ ਲੈ ਰਹੀ ਆ, ਪਰ ਹਾਜ਼ਰੀ ਉਹ ਪਿਛਲੀ ਸਰਕਾਰ ਦੀ ਭਰਦੀ ਹੈ। ਉਹ ਬਹੁਤ ਵੱਡੀ ਲੌਬੀ ਹੈ ਅਫਸਰਸ਼ਾਹੀ। ਸੋ ਲੱਗਦਾ ਇਹ ਆ ਕਿਤੇ ਨਾ ਕਿਤੇ, ਕਿਉਂਕਿ ਪਿਛਲੀ ਸਰਕਾਰ ਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਮਲਾਈਆਂ ਖਾਧੀਆਂ, ਤਾਂ ਹੁਣ ਇੱਕ ਦੂਜੇ ਨੂੰ ਪ੍ਰੇਰਿਆ ਜਾ ਰਿਹਾ ਕਿ ਆਹ ਕਰ ਆਹ ਕਰ। ਪਰ ਸਾਰਾ ਕੁਛ ਜਿਹੜਾ ਉਹ ਵੱਖ-ਵੱਖ ਮੂੰਹਾਂ ਰਾਹੀਂ ਠੀਕ ਹੈ ਪ੍ਰੇਰਨਾਦਾਇਕ ਬਣਦਾ ਹੋਏਗਾ, ਪਰ ਉਹਦੇ ਪਿੱਛੇ ਦਿਮਾਗ ਹੈ ਜਿਹੜਾ ਉਹ ਇੱਕ ਦੋ ਬੰਦੇ। ਇਹ ਹੁਣ ਵਿਜੀਲੈਂਸ ਨੂੰ ਚਾਹੀਦਾ ਕਿ ਉਹ ਜਾਂਚ ਪੜਤਾਲ ਤੇ ਕਰਦੀ ਪਈ ਹੈ। ਇਹ ਪਤਾ ਲਾਉਣਾ ਚਾਹੀਦਾ ਕਿ ਉਹ ਕਿਹੜੀ ਤਾਕਤ ਆ ਜਿਹੜੀ ਰਾਤੋਂ ਰਾਤ ਬੈਂਕ ਖਾਤਿਆਂ 'ਚ 100 ਕਰੋੜ ਰੁਪਈਆ ਵੀ ਕਢਾ ਦਿੰਦੀ ਹੈ, ਰਾਤੋਂ ਰਾਤ ਫਾਈਲਾਂ ਵੀ ਗਾਇਬ ਕਰਾ ਦਿੰਦੀ ਹੈ, ਰਾਤੋਂ ਰਾਤ ਇਹਨਾਂ ਦੇ ਖਿਲਾਫ ਇਹਨਾਂ ਦੀ ਅਫਸਰਸ਼ਾਹੀ ਤੋਂ ਧਰਨੇ ਵੀ ਲਵਾ ਦਿੰਦੀ ਹੈ। ਉਹ ਐਸੀ ਕਿਹੜੀ ਸੁਪਰੀਮ ਤਾਕਤ ਆ? ਸੋ ਇਹ ਇੱਕ ਬਹੁਤ ਵੱਡਾ ਸੰਕੇਤ ਹੈ। ਸੰਕੇਤ ਇਸ ਗੱਲ ਦਾ ਆ ਕਿ ਇੱਥੇ ਸਾਰੀ ਦਾਲ ਹੀ ਕਾਲੀ ਹੈ, ਔਰ ਦਾਲ ਕਾਲੀ ਇੰਨੀ ਜ਼ਿਆਦਾ ਕਿ ਮੇਰੇ ਖਿਆਲ ਦੇ ਨਾਲ ਹੁਣ ਭਾਵੇਂ ਉੱਤੇ ਚਿੱਟੀ ਕੂਚੀ ਮਾਰੀ ਚਲੋ ਨਾ, ਉਹਦਾ ਰੰਗ ਨਹੀਂ ਬਦਲਣਾ, ਇੰਨੀ ਜ਼ਿਆਦਾ ਦਾਲ ਕਾਲੀ ਹੈ। ਇਹ ਹੁਣ ਇਸ ਸਰਕਾਰ ਨੂੰ ਸੋਚਣਾ ਪਊਗਾ ਕਿ ਇਸ ਬਹੁਤ ਕਰੋੜੀ ਘਟਾਲੇ ਨੂੰ ਕਿੱਦਾਂ ਇਹਨਾਂ ਨੇ ਹੈਂਡਲ ਕਰਨਾ ਹੈ, ਕਿੱਦਾਂ ਇਹਨੂੰ ਅੰਜਾਮ ਤੱਕ ਲੈ ਕੇ ਜਾਣਾ ਹੈ। ਪਰ ਜਿਸ ਤਰੀਕੇ ਦੀਆਂ ਰੁਕਾਵਟਾਂ ਪਾਈਆਂ ਜਾ ਰਹੀਆਂ, ਉਹਦੇ ਤੋਂ ਇੱਕ ਗੱਲ ਸਾਫ਼ ਆ ਕਿ ਜਿਹੜੀ ਸਿੰਜਾਈ ਵਿਭਾਗ ਦੇ ਵਿੱਚ ਵੱਡਾ ਟੁੱਕੀ ਕੀਤੀ ਗਈ ਹੈ, ਉਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਸੀ। ਹਾਂ, ਪਿੱਛੇ ਕੋਈ ਇੱਕ ਬੰਦਾ ਖੜਿਆ ਸੀ, ਪਰ ਮੋਹਰੇ ਜਿਨ੍ਹਾਂ ਨੇ ਥੋੜੀ ਥੋੜੀ ਮਲਾਈ ਖਾਧੀ ਹੈ, ਕਿਸੇ ਨੇ ਬਹੁਤ ਹੀ ਖਾਧੀ ਹੈ। ਪਰ ਹੁਣ ਰਲ ਮਿਲ ਕੇ ਉਹ ਜਿਹੜੀਆਂ ਖਾਧੀਆਂ ਨੇ ਉਹਨਾਂ ਤੇ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰਦੇ ਹਾਂ। ਸੁਖਬੀਰ ਬਾਦਲ ਨੇ ਬਿਆਨ ਦਿੱਤਾ ਹੈ ਵੀ ਪ੍ਰੇਮੀਆਂ ਤੋਂ ਕਰੋ ਨੁਕਸਾਨ ਦੀ ਭਰਪਾਈ। ਚਲੋ, ਸੁਖਬੀਰ ਸਿੰਘ ਬਾਦਲ ਨੇ ਇੰਨੀ ਗੱਲ ਕਹੀ ਕਿ ਨੁਕਸਾਨ ਹੋਇਆ ਤੇ ਨੁਕਸਾਨ ਦੀ ਭਰਪਾਈ ਹੈ ਜਿਹੜੀ ਉਹਨਾਂ ਬੰਦਿਆਂ ਤੋਂ ਕਰਨੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਨੁਕਸਾਨ ਕੀਤਾ। ਪਰ ਇੱਕ ਸਵਾਲ ਸਭ ਤੋਂ ਵੱਡਾ ਇਹ ਵੀ ਤੇ ਬਣਦਾ ਨਾ ਕਿ ਮੰਨ ਲਓ ਜੇ ਕੈਪਟਨ ਦੀ ਥਾਂ ਤੇ ਬਾਦਲ ਸਾਹਿਬ ਬੈਠੇ ਹੁੰਦੇ ਤੇ ਫਿਰ ਕੀ ਇਹਨਾਂ ਪ੍ਰੇਮੀਆਂ ਤੋਂ ਨੁਕਸਾਨ ਦੀ ਭਰਪਾਈ ਕਰਵਾਉਂਦੇ? ਕਿਉਂਕਿ ਇਹ ਤੇ ਪ੍ਰੇਮੀ ਬਹੁਲਤਾ ਵਾਲੇ ਪਿੰਡਾਂ ਦੇ ਵਿੱਚ ਨਾਂ ਵੀ ਉਹਨਾਂ ਦਾ ਪ੍ਰੇਮੀਆਂ ਦਾ ਰੱਖਣ ਤੁਰ ਪਏ ਸਨ। ਪਿੰਡਾਂ ਦੇ ਵਿੱਚ ਕੋਟਲੀ ਦੇਵਣ ਦਾ ਉਦਾਹਰਨ ਤੁਹਾਡੇ ਸਾਹਮਣੇ ਹੀ ਹੈ ਨਾ। ਉਸ ਪਿੰਡ ਦਾ ਨਾਂ ਕੋਟਲੀ ਪ੍ਰੇਮ ਰੱਖ ਦਿੱਤਾ ਸੀ ਕਿਉਂਕਿ ਪ੍ਰੇਮੀਆਂ ਦੀ ਗਿਣਤੀ ਉੱਥੇ ਬਹੁਤ ਸੀ। ਦੱਸੋ। ਤੇ ਘੱਟ ਕੈਪਟਨ ਵੀ ਨਹੀਂ, ਕੈਪਟਨ ਨੇ ਵੀ ਇੱਕ ਪ੍ਰੇਮੀਆਂ ਦੇ ਪਿੰਡ ਦਾ ਨਾਂ ਆਪਣੀ ਪਿਛਲੀ ਸਰਕਾਰ ਵੇਲੇ ਨਸੀਬਪੁਰਾ ਰੱਖ ਦਿੱਤਾ ਸੀ। ਨਸੀਬ ਕੌਰ ਹੁਣ ਡੇਰਾ ਚੀਫ ਦੀ ਮਾਂ ਦਾ ਨਾਂ ਵੀ ਆ। ਪਰ ਉਹ ਕਹਿੰਦੇ ਜੀ ਕਿ ਇੱਥੇ ਸ਼ਾਹ ਸਤਨਾਮ ਆਇਆ ਸੀ ਤੇ ਉਹ ਕਹਿੰਦਾ ਕਿ ਤੁਹਾਡੇ ਨਸੀਬ ਜਿਹੜੇ ਆ ਉਹ ਬਹੁਤ ਕਰਮਾਂ ਵਾਲੇ ਅੱਗੇ ਹੋਣਗੇ ਤੇ ਤਾਂ ਨਸੀਬਪੁਰਾ ਅਸੀਂ ਰੱਖਿਆ। ਇਹ ਸਾਰੇ ਹੀ ਰਲ ਮਿਲ ਕੇ ਇੱਕੋ ਥਾਂ ਤੇ ਜਾ ਖੜਦੇ ਆ। ਜੀ, ਬਾਦਲ ਨੇ ਬਿਆਨ ਦਿੱਤਾ, ਠੀਕ ਆ, ਜਿਨ੍ਹਾਂ ਲੋਕਾਂ ਨੇ ਨੁਕਸਾਨ ਪਹੁੰਚਾਇਆ, ਦੇਸ਼ ਦਾ ਅਰਬਾਂ ਦਾ ਨੁਕਸਾਨ ਕੀਤਾ, ਉਹਨਾਂ ਤੋਂ ਭਰਪਾਈ ਕਰਵਾਉਣੀ ਚਾਹੀਦੀ ਹੈ। ਔਰ ਹਾਈ ਕੋਰਟ ਵੀ ਇਸ ਹੱਕ 'ਚ ਆ ਸੁਖਬੀਰ ਸਿੰਘ ਬਾਦਲ ਦੇ ਬਿਆਨ ਦੇ ਨਾਲ, ਤੇ ਅਦਾਲਤ ਵੀ ਸਹਿਮਤੀ ਰੱਖਦੀ ਹੈ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਬਣਦਾ ਹੈ ਨਾ ਕਿ ਅੱਜ ਸੁਖਬੀਰ ਸਿੰਘ ਇਹ ਗੱਲਾਂ ਕਰਦੇ ਪਏ ਆ, ਇਹ ਸੁਖਬੀਰ ਸਿੰਘ ਬਾਦਲ ਹੋਰੀ 2007 'ਚ ਕੀ ਕਰਦੇ ਪਏ ਸਨ? ਜਦੋਂ ਗੁਰੂ ਸਾਹਿਬ ਦੀ ਸਾਂਗ ਲਾਉਣ ਤੋਂ ਬਾਅਦ ਹੁਕਮਨਾਮੇ ਜਾਰੀ ਹੋਏ, ਜਦੋਂ ਸੜਕਾਂ ਤੇ ਭੀੜ ਉਤਰੀ, ਨੁਮਾਇੰਦਗੀ ਕੌਣ ਕਰਦਾ ਪਿਆ ਸੀ? ਮੁੜ ਕੇ ਹੁਕਮਨਾਮੇ ਵਿੱਚ ਕਿਹਨਾਂ ਦੇ ਬੰਦੇ ਸਨ ਜਿਹੜੇ ਸਭ ਤੋਂ ਪਹਿਲਾਂ ਜਾ ਕੇ ਇਹਨਾਂ ਦੀ ਨਾਮ ਚਰਚਾ 'ਚ ਬਹਿ ਗਏ ਸੀਗੇ? ਜੀ। ਫਿਰ ਉਹ ਕਿਹੜੇ ਲੋਕ ਸਨ ਜਿਹੜੇ ਇਹਨਾਂ ਦੇ ਕੋਲ ਵੋਟਾਂ ਮੰਗਣ ਚਲੇ ਗਏ? ਵੋਟਾਂ ਮੰਗਣ ਹੀ ਨਹੀਂ, ਬਿਨਾਂ ਮੰਗੀ ਮਾਫੀ ਦੇਣ ਚਲੇ ਗਏ, ਫਿਰ ਮਾਫੀ ਰੱਦ ਕਰਵਾਉਣ ਚਲੇ ਗਏ। ਕਿੰਨਾ ਕੁਛ ਕੀਤਾ, ਅਖੀਰ ਤੇ ਜਾ ਕੇ ਫਿਰ ਵੋਟਾਂ 'ਚ ਸਮਰਥਨ ਲੈ ਲਿਆ। ਇਹ ਸਭ ਕੁਛ ਕੀ ਸੀਗਾ? ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ, 2007 ਤੋਂ ਹੀ ਜ਼ਿਆਦਾ ਵੱਡਾ ਫਰਕ ਪਿਆ। ਜਦੋਂ ਗੁਰੂ ਸਾਹਿਬ ਦੀ ਸਾਂਗ ਲਾਈ ਹੈ ਇਸ ਪਖੰਡੀ ਨੇ, ਉਤੋਂ ਠੀਕ ਬਾਅਦ ਬਠਿੰਡੇ ਦੇ ਵਿੱਚ ਬੜੀ ਵੱਡੇ ਪੱਧਰ ਤੇ ਹਿੰਸਾ ਹੋਈ ਸੀ, ਕਿਉਂਕਿ ਉਹ ਡੇਰਾ ਸਲਾਬਤਪੁਰਾ ਬਠਿੰਡੇ 'ਚ ਹੀ ਪੈਂਦਾ ਸੀ ਜਿੱਥੇ ਜਾਮੇ ਇਨਸਾਫ ਤਿਆਰ ਕੀਤਾ ਗਿਆ ਸੀ। ਬਠਿੰਡੇ ਦੇ ਸਰਕਟ ਹਾਊਸ ਵਿੱਚ 14 ਤੇ 15 ਮਈ ਨੂੰ ਬਹੁਤ ਵੱਡੇ
ਬਹੁਤ ਵੱਡੇ ਪੱਧਰ ਤੇ ਵੱਡੇ ਪੈਮਾਨੇ ਤੇ ਹਿੰਸਾ ਕੀਤੀ ਗਈ ਸੀ। ਔਰ ਕਮਾਲ ਦੀ ਗੱਲ ਇਹ ਆ ਕਿ ਉਹਦੇ 'ਚ ਇਹਨਾਂ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਔਰ ਜਿਹੜਾ ਆਦਿਤਿਆ ਹਿੰਸਾ ਜੀ ਇਹਦੇ ਤੇ ਇਹਨਾਂ ਦੋਨਾਂ ਬੰਦਿਆਂ ਤੇ ਵੀ ਪਰਚਾ ਦਰਜ ਸੀ। ਉਹ ਪਰਚਾ ਬਾਅਦ ਦੇ ਵਿੱਚ ਕਿਹਨੇ ਰੱਦ ਕਰਵਾਇਆ? ਇਹਨਾਂ ਦੀ ਸਰਕਾਰ ਦੇ ਵਿੱਚ ਉਹ ਪਰਚਾ ਰੱਦ ਹੁੰਦਾ, ਸ਼ਾਇਦ 2015 ਚ ਰੱਦ ਹੋਇਆ ਸੀ ਜੀ। 14 ਮਈ ਨੂੰ ਇਹ ਵਾਰਦਾਤ ਹੋਈ ਸੀ। 15 ਮਈ ਨੂੰ ਉਸੇ ਸਰਕਟ ਹਾਊਸ ਦੇ ਵਿੱਚ ਉਹਨਾਂ ਨੇ ਫਿਰ ਬੜੇ ਵੱਡੇ ਪੱਧਰ ਤੇ ਗੱਡੀਆਂ ਫੂਕੀਆਂ ਸਨ, ਇੱਥੋਂ ਤੱਕ ਕਿ ਸਿੱਖਾਂ ਦੀਆਂ ਦਾੜੀਆਂ ਤੱਕ ਖਿੱਚੀਆਂ ਸੀ ਜੀ। ਜਿਹੜਾ ਵੀ ਉੱਥੇ ਕੋਈ ਮਿਲਦਾ ਸੀ ਉਹਦੀ ਬੜੀ ਵੱਡੇ ਪੱਧਰ ਤੇ ਬੇਹਰਮਤੀ ਕਰਦੇ ਸਨ, ਉਹਦੀ ਬਹੁਤ ਵੱਡੇ ਪੱਧਰ ਤੇ ਕੁੱਟਮਾਰ ਕਰਦੇ ਸਨ। ਉਸ ਕੇਸ ਨੂੰ ਅੱਜ ਵੀ ਮੈਨੂੰ ਚੇਤਾ ਹੈ ਕਿ ਇੱਕ ਇੰਸਪੈਕਟਰ ਨੇ ਰਜਿਸਟਰਡ ਕੀਤਾ ਸੀ, ਜਿਹੜਾ ਦੂਜੇ ਦਿਨ ਵਾਲਾ 15 ਮਈ ਦੀ ਹਿੰਸਾ ਵਾਲਾ ਸੀ। ਉਸ ਇੰਸਪੈਕਟਰ ਨੇ ਜਿਹੜਾ ਕੇਸ ਦਰਜ ਕੀਤਾ ਸੀ, ਬਾਅਦ ਦੇ ਵਿੱਚ ਇਹਨਾਂ ਦੀ ਸਰਕਾਰ ਨੇ ਉਹ ਪਰਚਾ ਰੱਦ ਕਰਵਾਇਆ। ਤੇ ਕਮਾਲ ਦੀ ਗੱਲ ਇਹ ਆ ਕਿ ਇੰਸਪੈਕਟਰ ਦਾ ਕੀਤਾ ਹੋਇਆ ਪਰਚਾ ਰੱਦ ਕਿਹਨੇ ਕੀਤਾ? ਇੱਕ ASI ਨੇ। ASI ਨੇ ਜਾ ਕੇ ਆਪਣੇ ਪੱਧਰ ਤੇ ਕੈਂਸਲੇਸ਼ਨ ਰਿਪੋਰਟ ਤਿਆਰ ਕਰ ਦਿੱਤੀ, ਜਾਂਚ ਪੜਤਾਲ ਕਰਕੇ ਜੀ ਤੋਂ ਅਦਾਲਤ ਤੱਕ ਪਹੁੰਚ ਗਏ। ਉਹ ਕਿਹਨੇ ਕੀਤਾ? ASI ਦੀ ਕੀ ਜ਼ਰੂਰਤ ਆ ਕਿ ਉਹ ਆਪਣੇ ਸੀਨੀਅਰ ਦਾ ਕੀਤਾ ਹੋਇਆ ਪਰਚਾ ਆਪਣੇ ਪੱਧਰ ਤੇ ਜਾ ਕੇ ਰੱਦ ਕਰ ਦੂਗਾ ਜੀ? ਉਹਨੂੰ ਕਿਸੇ ਨੇ ਭੇਜਿਆ ਸੀ, ਉਹ ਕੌਣ ਸੀਗਾ? ਤੀਜੀ ਗੱਲ, ਜਿੱਥੋਂ ਕੰਮ ਸਟਾਰਟ ਹੋਇਆ 2007 ਚ, ਉਹ ਚੋਲਾ ਅੱਜ ਵੀ ਮਾਲਖਾਨੇ ਚ ਪਿਆ ਬਠਿੰਡੇ। ਉਹ ਨਾ ਤੇ ਹੁਣ ਉਹ ਲੈ ਕੇ ਜਾਂਦਾ ਡੇਰਾ ਚੀਫ, ਨਾ ਹੀ ਪੁਲਿਸ ਕਿਸੇ ਪਾਸੇ ਲਾਉਣ ਜੋਗੀ ਆ। ਉਸ ਮਾਮਲੇ ਦੇ ਵਿੱਚ ਇਹਨਾਂ ਦੇ ਆਪਣੇ ਬੰਦੇ ਨੇ ਹੀ ਮਾਮਲਾ ਦਰਜ ਕਰਵਾਇਆ ਸੀ। ਉਹਦਾ ਨਾਂ ਸੀ ਰਜਿੰਦਰ ਸਿੰਘ, ਔਰ ਸਿੰਘ ਸਭਾ ਉਹ ਗੁਰਦੁਆਰੇ ਦਾ ਪ੍ਰਧਾਨ ਸੀਗਾ। ਬਾਅਦ ਦੇ ਵਿੱਚ ਜਦੋਂ ਇਹਨਾਂ ਦਾ ਇਸ ਸੱਚੇ ਸੌਦੇ ਵਾਲੇ ਨਾਲ ਸੌਦਾ ਵੱਜ ਗਿਆ ਵੋਟਾਂ ਦਾ, ਤੇ 2012 ਦੇ ਵਿੱਚ ਉਹ ਪਰਚਾ ਰੱਦ ਕਰਾਉਣ ਚਲੇ ਗਏ ਸਨ। ਇੱਥੋਂ ਦੀ ਅਦਾਲਤ ਨੇ ਮੰਨਿਆ ਨਾ ਕਿ ਅਸੀਂ ਕੈਂਸਲੇਸ਼ਨ ਰਿਪੋਰਟ ਨਹੀਂ ਪ੍ਰਵਾਨ ਕਰਦੇ, ਤੇ ਇਹ ਹਾਈ ਕੋਰਟ ਚੋਂ ਜਾ ਕੇ ਕਰਵਾ ਲਿਆ ਸਨ ਜੀ। ਇਹ ਕੌਣ ਕਰਵਾ ਰਿਹਾ ਸੀ? ਸੋ ਤੁਸੀਂ ਅੱਜ ਇਹ ਕਹਿੰਦੇ ਹੋ ਕਿ ਇਹਨਾਂ ਨੇ ਨੁਕਸਾਨ ਕੀਤਾ, ਪਰ ਲੋਕਾਂ ਨੂੰ ਇਹ ਵੀ ਦੱਸੋ ਨਾ ਬਾਦਲ ਸਾਹਿਬ ਕਿ ਇਹਨਾਂ ਨੂੰ ਨੁਕਸਾਨ ਕਰਨ ਜੋਗਿਆਂ ਕਿਹਨਾਂ ਕੀਤਾ? ਨੁਕਸਾਨ ਕਰਨ ਜੋਗਿਆਂ ਤੁਸੀਂ ਰਲ ਮਿਲ ਕੇ ਕੀਤਾ ਸਾਰੀਆਂ ਧਿਰਾਂ ਨੇ, ਨਹੀਂ ਤੇ ਇਹ ਸ਼ਾਇਦ ਇੱਥੋਂ ਤੱਕ ਨਾ ਪਹੁੰਚਦੇ। ਠੀਕ ਹੈ, ਚਲੋ ਦੇਰ ਆਈ ਦਰੁਸਤ ਆਇਦ, ਤੁਸੀਂ ਹੋਣੀ ਸੁਰਤ ਕਰ ਲਓ, ਗਾਂ ਹੀ ਸੰਭਲ ਜੋ, ਪਰ ਇਹਨਾਂ ਸੰਭਲਣਾ ਹੈ ਨਹੀਂ। ਠੀਕ ਹੈ, 4 ਦਿਨ ਇਹ ਵੀ ਲੀਕ ਕੁੱਟਦੇ ਪਏ ਆ, ਜਿਹੜੇ ਸਾਰੇ ਕੁੱਟੀ ਜਾਂਦੇ ਆ। ਜੇ ਇਹ ਸੁਰਤ ਕਰ ਜਾਣ, ਜੇ ਇਹ ਸਾਰੇ ਰਲ ਕੇ ਸਿਆਸਤਦਾਨ ਇਹਨਾਂ ਡੇਰਿਆਂ ਤੋਂ ਕਿਨਾਰਾ ਕਰ ਲੈਣ, ਤੇ ਮੇਰੇ ਖਿਆਲ ਦੇ ਨਾਲ ਇਹ ਨੁਕਸਾਨ ਅੱਗੇ ਨਹੀਂ ਹੋਏਗਾ। ਪਰ ਇਹ ਜਿਹੜਾ ਨੁਕਸਾਨ ਹੋ ਗਿਆ ਉਹ ਬਹੁਤ ਮਾੜਾ ਹੋਇਆ, ਪਰ ਜਿਨ੍ਹਾਂ ਲੋਕਾਂ ਨੇ ਨੁਕਸਾਨ ਕੀਤਾ ਉਹਨਾਂ ਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ ਇਹੋ ਜਿਹੇ ਸਿਆਸਤਦਾਨਾਂ ਦਾ ਬਹੁਤ ਵੱਡਾ ਹੱਥ ਰਿਹਾ। ਬਿਲਕੁਲ ਸਹੀ ਗੱਲ ਹੈ ਮਿੰਟੂ ਜੀ, 100 ਦੀ ਜਿਹੜੀ ਆ ਗੱਲ ਤੁਸੀਂ ਇਹ ਕੀਤੀ ਆ। ਤੇ ਮਿੰਟੂ ਜੀ ਜਾਂਦੇ ਜਾਂਦੇ ਮੈਂ ਮਾਫੀ ਚਾਹੂੰਗਾ, ਮੈਂ ਪਹਿਲਾਂ ਹੀ ਦੱਸ ਦਵਾਂ ਆਪਣੇ ਸਰੋਤਿਆਂ ਤੋਂ ਵੀ ਅੱਜ ਜਿਹੜੀਆਂ ਕਾਲਸ ਤੁਹਾਡੀਆਂ ਨਹੀਂ ਲੈ ਸਕਾਂਗੇ, ਕਿਉਂਕਿ ਜਿੱਦਾਂ ਤੁਹਾਨੂੰ ਕੱਲ ਵੀ ਆਪਾਂ ਦੱਸਦੇ ਸੀਗੇ ਟੈਕਸਸ ਦੇ ਵਿੱਚ ਆਏ ਹੜ੍ਹਾਂ ਦੇ ਕਰਕੇ ਜਿਹੜੇ ਰਾਹਤ ਕਾਰਜ ਚੱਲ ਰਹੇ ਆ, ਕਿ ਜਿਹੜਾ ਸਾਰਾ ਕੁਛ ਜਿਹੜੇ ਸਮੱਗਰੀ ਇਕੱਠੀ ਕੀਤੀ ਜਾ ਰਹੀ ਆ ਉਸ ਦੇ ਬਾਰੇ ਜਿਹੜੀ ਜਾਣਕਾਰੀ ਆ, ਅਪਡੇਟਸ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਤਕਰੀਬਨ 20 ਮਿੰਟ ਦੇ ਲਈ ਜਿਹੜੀ ਉਹ ਆਪਾਂ ਤੁਹਾਨੂੰ ਦੇਵਾਂਗੇ। ਸੋ ਇਸ ਕਰਕੇ ਮਾਫੀ ਚਾਹੁੰਦੇ ਆਪਣੇ ਪਹਿਲੋਂ ਹੀ ਸਰੋਤਿਆਂ ਤੋਂ ਵੀ ਤੁਹਾਡੀਆਂ ਅੱਜ ਕਾਲਸ ਜਿਹੜੀਆਂ ਨਹੀਂ ਲੈ ਸਕਾਂਗੇ। ਇੱਥੇ ਜਿਹੜੀ ਕੁਦਰਤੀ ਆਫਤ ਆਈ ਆ ਉਸ ਦੇ ਵਿੱਚ ਫਸੇ ਹੋਏ ਲੋਕਾਂ ਦੇ ਲਈ ਜਿਹੜੀ ਰਾਹਤ ਸਮੱਗਰੀ ਇਕੱਠੀ ਕੀਤੀ ਜਾ ਰਹੀ ਆ ਉਸ ਦੇ ਬਾਰੇ ਤੁਹਾਨੂੰ ਜਾਣਕਾਰੀਆਂ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਦੇਵਾਂਗੇ ਤਕਰੀਬਨ 15-20 ਮਿੰਟ ਦੇ ਲਈ। ਸੋ ਉਸ ਦੇ ਲਈ ਵੀ ਤੁਸੀਂ ਇੱਦਾਂ ਹੀ ਜਿਹੜੇ ਉਹਦਾਂ ਜੁੜੇ ਰਹੋ, ਤੇ ਨਾਲ ਹੀ ਇੱਕ ਵਾਰੀ ਫਿਰ ਮਾਫੀ ਮੰਗਦੇ ਵੀ ਅੱਜ ਕਾਲਸ ਨਹੀਂ ਲੈ ਸਕਾਂਗੇ। ਸੋ ਇਸ ਲਈ ਮਿੰਟੂ ਜੀ ਆਪਣੇ ਅੱਜ ਦੇ ਬੁਲੇਟਿਨ ਦਾ ਜੇ ਆਪਾਂ ਅਖੀਰਲੇ ਸਵਾਲ ਦੇ ਉੱਤੇ ਖਬਰ ਦੇ ਉੱਤੇ ਨਜ਼ਰ ਮਾਰੀਏ, ਗੁਰਦੁਆਰੇ ਦੀ ਰਾਖੀ ਕਰ ਰਹੇ ਨੌਜਵਾਨ ਨੂੰ ਨਕਾਬਪੋਸ਼ਾਂ ਵੱਲੋਂ ਹਮਲਾ ਕਰਕੇ ਜ਼ਖਮੀ ਕੀਤਾ ਗਿਆ। ਦੇਖੋ ਇਹ ਜਿਹੜੀ ਘਟਨਾ ਹੈ ਨਾ, ਇਹ ਜੀਰੇ ਦੇ ਲਾਗੇ ਆ ਪਿੰਡ ਝੰਡਾ ਬੱਗਾ ਜੀ। ਬੱਗੇ ਝੰਡਾ ਵੈਸੇ ਆਮ ਤੌਰ ਤੇ ਅਸੀਂ ਕਹਿੰਦੇ ਨੇ ਬੱਗਾ ਝੰਡਾ, ਪਰ ਇਸ ਪਿੰਡ ਦਾ ਨਾਂ ਹੈ ਝੰਡਾ ਬੱਗਾ। ਝੰਡਾ ਬੱਗਾ ਪਿੰਡ ਜਿਹੜਾ ਹੈ ਉਹਦੇ ਵਿੱਚ ਇਹ ਘਟਨਾ ਵਾਪਰੀ ਆ, ਕਿਉਂਕਿ ਤੁਹਾਨੂੰ ਪਤਾ ਮਾਹੌਲ ਇੱਥੇ ਜਿਸ ਤਰ੍ਹਾਂ ਦਾ ਬਣਿਆ, ਅਕਾਲ ਤਖਤ ਤੋਂ ਵੀ ਹੁਕਮ ਹੋਇਆ ਕਿ ਆਪੋ ਆਪਣੇ ਪੱਧਰ ਤੇ ਗੁਰਦੁਆਰਿਆਂ ਦੀ ਰਾਖੀ ਕਰੋ। ਇਹ ਵੀ ਬੈਠੇ ਸਨ, ਪਰ ਦੱਸਦੇ ਆ ਕਿ ਰਾਤ ਨੂੰ 3 ਨਕਾਬਪੋਸ਼ਾਂ ਨੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਇੱਕ ਨੌਜਵਾਨ ਦੇ ਕਾਫੀ ਸੱਟਾਂ ਲੱਗੀਆਂ ਨੇ, ਉਹ ਜੇਰੇ ਇਲਾਜ ਆ, ਕਾਫੀ ਦੱਸਦੇ ਉਹਦੀ ਇੱਟ ਰੋੜਾ ਵੱਜਾ। ਦੇਖੋ ਮੈਂ ਨਹੀਂ ਕਹਿੰਦਾ ਕਿ ਆਪਾਂ ਕੋਈ ਧਾਰਨਾ ਬਣਾ ਲਈਏ ਯਕਦਮ, ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਆ, ਕਿਸੇ ਹੋਰ ਦੀ ਸਾਜ਼ਿਸ਼ ਵੀ ਹੋ ਸਕਦੀ ਆ, ਪਰ ਜਿੱਥੋਂ ਤੱਕ ਆਮ ਲੋਕਾਂ ਦਾ ਸਵਾਲ ਆ, ਗੰਭੀਰਤਾ ਨਾਲ ਇਸ ਗੱਲ ਨੂੰ ਲੈਣਾ ਚਾਹੀਦਾ ਜੀ। ਔਰ ਇਕੱਲੇ ਲੋਕਾਂ ਨੂੰ ਨਹੀਂ ਲੈਣਾ ਚਾਹੀਦਾ, ਸਾਡੀ ਇੱਥੋਂ ਦੀ ਜਿਹੜੀ ਸਰਕਾਰ ਆ ਉਹਨੂੰ ਵੀ ਇਸ ਘਟਨਾ ਨੂੰ ਗੰਭੀਰਤਾ ਨਾਲ ਲੈ ਲੈਣਾ ਚਾਹੀਦਾ। ਗੰਭੀਰਤਾ ਨਾਲ ਕਿਉਂ ਲੈਣਾ ਚਾਹੀਦਾ? ਸਾਡੇ ਕੋਲ 1-2 ਉਦਾਹਰਨਾਂ ਨੇ। ਜਿਸ ਸਮੇਂ
ਇਹਨਾਂ ਦੇ ਸਾਈਆਂ ਦਾ ਪਾਦਰੀ ਸੀ ਜਿਹੜਾ ਮਾਰਿਆ ਗਿਆ ਲੁਧਿਆਣੇ ਦੇ ਵਿੱਚ। ਉਸ ਤੋਂ ਪਹਿਲਾਂ 1-2 ਘਟਨਾਵਾਂ ਸੰਕੇਤਕ ਵਾਪਰੀਆਂ ਸਨ। ਇੱਕ ਚਰਚ ਦੇ ਵਿੱਚ ਹਮਲਾ ਹੋਇਆ, ਉੱਥੇ ਸੇਵਾ ਕਰਦੇ ਪਏ 2 ਨੌਜਵਾਨਾਂ ਨੂੰ ਸ਼ਿਕਾਰ ਬਣਾਇਆ ਗਿਆ, ਬੰਦੇ ਨਹੀਂ ਸੀ ਲੱਭੇ। 3-4 ਦਿਨਾਂ ਬਾਅਦ ਇਹ ਘਟਨਾ ਵਾਪਰ ਗਈ ਸੀ ਜੀ। ਸੋ ਸੰਕੇਤਕ ਘਟਨਾ ਕਈ ਵਾਰ ਤੁਹਾਨੂੰ ਹਲਾਉਣ ਹੈ। ਮੈਂ ਨਹੀਂ ਕਹਿੰਦਾ ਕਿ ਇਹ ਕੋਈ ਬਹੁਤ ਵੱਡੀ ਘਟਨਾ ਵਾਪਰ ਸਕਦੀ ਹੈ, ਪਰ ਚੁਕੰਨੇ ਰਹਿਣ 'ਚ ਤੇ ਕੋਈ ਹਰਜ ਨਹੀਂ ਹੈ, ਘਰ ਪੱਕਾ ਰੱਖਣ 'ਚ ਤੇ ਕੋਈ ਹਰਜ ਨਹੀਂ ਹੈ। ਸੋ ਸਾਡੀ ਸਰਕਾਰ ਨੂੰ ਵੀ ਇਸ ਘਟਨਾ ਨੂੰ ਸੰਕੇਤਕ ਤੌਰ ਤੇ ਲੱਭਣਾ ਚਾਹੀਦਾ ਕਿ ਇਹ ਘਟਨਾ ਜਿਹੜੀ ਵਾਪਰੀ ਤੇ ਕਿਉਂ ਵਾਪਰੀ ਆ। ਜੇ ਇਸ ਘਟਨਾ ਦਾ ਕੋਈ ਖੁਰਾ ਖੋਜ ਨਹੀਂ ਮਿਲਦਾ, ਫਿਰ ਇਹਨਾਂ ਨੂੰ ਥੋੜੀ ਜਿਹੀ ਰਾਤ ਨੂੰ ਗਸ਼ਤ ਹੈ ਜਿਹੜੀ ਪੈਟਰੋਲਿੰਗ ਹੈ ਪੁਲਿਸ ਦੀ, ਉਹ ਵਧਾਉਣੀ ਚਾਹੀਦੀ ਹੈ। ਦੂਸਰਾ ਇਹ ਹੈ ਕਿ ਜਿਹੜੇ ਲੋਕ ਹੈ ਸਾਡੇ, ਉਹ ਵੀ ਥੋੜੇ ਜਿਹੇ ਚੌਕਸ ਹੋ ਜਾਣ, ਕਿਉਂਕਿ ਇਸ ਤਰ੍ਹਾਂ ਦਾ ਇੱਕ ਖਲਲ ਆਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਸਾਡੇ ਕੋਲ ਇਨਪੁਟ ਵੀ ਇੱਦਾਂ ਦੀ ਆਉਂਦੀ ਰਹਿੰਦੀ ਹੈ ਕਿ ਕੁਛ ਨਾ ਕੁਛ ਮਾੜਾ ਜਿਹੜਾ ਉਹ ਉਦੋਂ ਵਾਪਰ ਸਕਦਾ ਜਦੋਂ ਥੋੜੀ ਜਿਹੀ ਮਾਹੌਲ ਦੇ ਵਿੱਚ ਨਰਮਾਈ ਹੋਏਗੀ। ਸੋ ਮੇਰੇ ਖਿਆਲ ਦੇ ਨਾਲ ਸਰਕਾਰ ਨੂੰ ਵੀ ਚੌਕਸ ਰਹਿਣਾ ਚਾਹੀਦਾ, ਲੋਕਾਂ ਨੂੰ ਵੀ ਚੌਕਸ ਰਹਿਣਾ ਚਾਹੀਦਾ, ਔਰ ਇਹਦੀ ਜਾਂਚ ਪੜਤਾਲ ਜਲਦੀ ਕਰਕੇ ਕਿਸੇ ਸਿੱਟੇ ਤੇ ਪਹੁੰਚ ਜਾਣਾ ਚਾਹੀਦਾ ਕਿ ਕੋਈ ਨਿੱਜੀ ਕਿਹੜੇ ਆ, ਸ਼ਰਾਰਤ ਆ ਜਾਂ ਫਿਰ ਸਾਜ਼ਿਸ਼ ਆ। ਜੇ ਸਾਜ਼ਿਸ਼ ਆ ਤੇ ਉਹਨੂੰ ਬੇਨਕਾਬ ਕਰ ਲੈਣਾ ਚਾਹੀਦਾ ਹੈ। ਜੇ ਬੇਨਕਾਬੀ ਨਹੀਂ ਹੁੰਦੀ, ਘੱਟੋ ਘੱਟ ਇੰਨਾ ਜ਼ਰੂਰ ਕਰ ਲੈਣਾ ਚਾਹੀਦਾ ਕਿ ਕੋਈ ਅੱਗੇ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ, ਛੋਟੀ ਘਟਨਾ ਮੁੜ ਕੇ ਮੋਟੀ ਘਟਨਾ ਨਾ ਬਣ ਜਾਵੇ। ਜੀ ਜੀ। ਤੇ ਮਿੰਟੂ ਗੁਰਸਰੇ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਮਾਫੀ ਮੰਗਦੇ ਆਪਣੇ ਸਰੋਤਿਆਂ ਤੋਂ ਇੱਕ ਵਾਰੀ ਫਿਰ ਤੁਹਾਡੀਆਂ ਜਿਹੜੀਆਂ ਕਾਲਸ ਆਪਾਂ ਨਹੀਂ ਲੈ ਸਕੇ, ਕਿਉਂਕਿ ਜਿਹੜੇ ਇਸ ਟਾਈਮ ਜਿਹੜਾ ਚੱਲ ਰਿਹਾ ਆ ਰਾਹਤ ਸਮੱਗਰੀ ਦਾ ਜਿਹੜਾ ਕੰਮ, ਇਕੱਠੇ ਕਰਨ ਦਾ ਕੰਮ ਟੈਕਸਸ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ, ਉਸ ਦੇ ਬਾਰੇ ਜਿਹੜੀ ਤੁਹਾਨੂੰ ਆਪਾਂ ਜਾਣਕਾਰੀਆਂ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਦੇਣ ਦੇ ਲਈ ਪਹੁੰਚਾਂਗੇ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਗੁਰਸਰੀਆ ਜੀ। ਅਗਲੇ ਬੁਲਟਨ ਤੱਕ ਲਈ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਅਗਲੇ ਬੁਲਟਨ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।